ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੀ ਆਪਾਂ ਖਬਰਾਂ ਦੀ ਜਿਹੜੀ ਸਾਂਝ ਪਾਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ ਅਤੇ ਇਸ ਦੇ ਨਾਲ ਨਾਲ ਵਿਸ਼ਵ ਦੀਆਂ ਜਿਹੜੀਆਂ ਵੀ ਕੁਛ ਅਹਿਮ ਖਬਰਾਂ ਉਹਨਾਂ ਦੇ ਬਾਰੇ ਜਿਹੜੀ ਉਹ ਆਪਾਂ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਦੇਵਾਂਗੇ। ਅਤੇ ਸਾਡਾ ਅੱਜ ਦਾ ਜਿਹੜਾ ਇਹ ਦਿਨ ਹੈਗਾ ਜੀ ਸੋਮਵਾਰ ਦਾ ਅਤੇ 5 ਮਾਰਚ ਤਰੀਕ ਹੈਗੀ ਆ ਅਤੇ ਬਿਲਕੁਲ ਹਫ਼ਤੇ ਦੀ ਸ਼ੁਰੂਆਤ ਹੋ ਚੁੱਕੀ। ਉਮੀਦ ਕਰਦੇ ਤੁਹਾਡਾ ਸਾਰਿਆਂ ਦਾ ਬੀਤਿਆ ਹਫ਼ਤਾ ਜਿਹੜਾ ਆ ਵੀਕਐਂਡ ਉਹ ਵਧੀਆ ਗੁਜ਼ਰਿਆ ਹੋਵੇ ਅਤੇ ਮੌਸਮ ਵਧੀਆ ਰਿਹਾ। ਇਹ ਗੱਲ ਜਿਹੜੀ ਜ਼ਰੂਰ ਜਿਹੜੀ ਕੈਲੀਫੋਰਨੀਆ ਦੇ ਵਿੱਚ ਦੇਖਣ ਨੂੰ ਮਿਲੀ, ਮੀਂਹ ਮੂੰਹ ਕਈ ਜਗ੍ਹਾ 'ਤੇ ਪਈ, ਕਈ ਜਗ੍ਹਾ 'ਤੇ ਹੇਲ ਸਟਰੋਮ ਗੜੇਮਾਰੀ ਵੀ ਜਿਹੜੀ ਆ ਉਹ ਦੇਖਣ ਨੂੰ ਮਿਲੀ। ਬਰਫ਼ ਵੀ ਚੰਗੀ ਪਈ ਹੈ ਟਾਹੂ ਵਾਲੇ ਪਾਸੇ ਨੂੰ। ਬਾਕੀ ਓਵਰਆਲ ਅਮਰੀਕਾ ਦੇ ਵਿੱਚ ਵੀਕਐਂਡ ਦੇ ਉੱਤੇ ਕਈ ਜਿਹੜੀਆਂ ਨਦਰਨ ਸਟੇਟਸ ਹੈਗੀਆਂ, ਈਸਟਰਨ ਕੋਸਟ ਆ, ਉਸ ਪਾਸੇ ਵੀ ਕਾਫੀ ਜਿਹੜਾ ਮੌਸਮ ਨੇ ਜਿਹੜੇ ਆਪਣੇ ਵੱਖੋ ਵੱਖਰੇ ਜਿਹੜੇ ਰੰਗ ਵਿਖਾਏ। ਕਈ ਲੋਕਾਂ ਦੀ ਉਸ ਦੇ ਵਿੱਚ ਕਿਹਾ ਜਾ ਰਿਹਾ ਜਿਹੜਾ ਉੱਥੇ ਸਟੋਰਮ ਆਇਆ ਹੈ ਮੈਸੇਚਿਊਸਟ ਦੇ ਵਿੱਚ 7 ਜਣਿਆਂ ਦੀ ਮੌਤ ਦੀ ਖਬਰ ਜਿਹੜੀ ਉੱਥੇ ਆਈ ਸੀਗੀ। ਹੜ੍ਹ ਵੀ ਜਿਹੜੇ ਉੱਥੇ ਦੇਖੇ ਗਏ, ਮੀਂਹ ਵੀ ਬਹੁਤ ਪਿਆ, ਬਰਫ਼ਬਾਰੀ ਵੀ ਹੋਈ। ਸੋ ਧਿਆਨ ਦੇ ਨਾਲ ਜਿਹੜਾ ਮੌਸਮ ਦੀ ਜਿਹੜੀ ਇੰਨੀਆਂ ਤਬਦੀਲੀਆਂ ਹੋ ਰਹੀਆਂ, ਕਿਤੇ ਬਰਫ਼ ਪੈ ਰਹੀ ਹੈ, ਕਿਤੇ ਮੀਂਹ ਹੈ, ਕਿਤੇ ਸਨੀ ਆ। ਸੋ ਕਾਫੀ ਕੁਛ ਜਿਹੜਾ ਲਗਾਤਾਰ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਸੋ ਜ਼ਰੂਰ ਧਿਆਨ ਦੇ ਨਾਲ ਜਿਹੜਾ ਜੇ ਚੱਲਣਾ ਚਾਹੀਦਾ। ਐਕਸੀਡੈਂਟ ਬਹੁਤ ਹੁੰਦੇ ਨੇ ਜਦੋਂ ਖਾਸ ਕਰਕੇ ਮੀਂਹ ਜਦੋਂ ਪੈ ਜਾਂਦੇ ਨੇ, ਬਾਰਿਸ਼ ਜਦੋਂ ਹੁੰਦੀ ਆ, ਸੋ ਉਦੋਂ ਧਿਆਨ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਰੱਖਣਾ ਚਾਹੀਦਾ ਹੈ। ਅਤੇ ਆਓ ਆਪਾਂ ਖਬਰਾਂ ਦੇ ਵੱਲ ਜਿਹੜੀ ਆਪਾਂ ਹੁਣ ਨਜ਼ਰ ਬਣਾਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ। ਅਤੇ ਕਿਉਂਕਿ ਬੀਤੇ ਵੀਕਐਂਡ ਦੇ ਉੱਤੇ ਪਿਛਲੇ ਵੀਕ ਦੇ ਵਿੱਚ ਜਦ ਰਾਸ਼ਟਰਪਤੀ ਟਰੰਪ ਨੇ ਜਿਹੜਾ ਟੈਰਿਫ ਲਾਉਣ ਦੀ ਗੱਲ ਕੀਤੀ ਸਟੀਲ ਦੇ ਉੱਤੇ ਵੀ 25% ਤੱਕ ਜਿਹੜਾ ਟੈਰਿਫ ਆ ਉਹ ਲਾਇਆ ਜਾਊਗਾ, ਯਾਨੀ ਕਿ ਟੈਕਸ ਲਾਇਆ ਜਾਊਗਾ ਜਿੰਨੇ ਵੀ ਜਿਹੜੇ ਵੀ ਮੁਲਕ ਨੇ ਆਪਣਾ ਸਟੀਲ ਆ ਅਮਰੀਕਾ ਦੇ ਵਿੱਚ ਘੱਲਣਾ ਆ। ਉਸ ਤੋਂ ਬਾਅਦ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇੱਕ ਹਲਚਲ ਜਿਹੜੀ ਆ ਉਹ ਮਚ ਗਈ। ਬਹੁਤ ਸਾਰੇ ਮੁਲਕ ਜਿਨ੍ਹਾਂ ਵਿੱਚ ਕੈਨੇਡਾ ਖਾਸ ਕਰਕੇ ਅਤੇ ਮੈਕਸੀਕੋ ਜਿਹੜਾ ਖਾਸ ਕਰਕੇ, ਕਿਉਂਕਿ ਇਹ ਪਹਿਲੇ 10 ਦੇਸ਼ਾਂ ਦੇ ਵਿੱਚ ਆਉਂਦੇ ਨੇ ਇਹ ਦੋ ਮੁਲਕ ਜਿਹੜੇ ਆਪਣਾ ਸਟੀਲ ਅਮਰੀਕਾ ਦੇ ਵਿੱਚ ਘੱਲਦੇ ਨੇ ਅਤੇ ਉਹਨਾਂ ਉੱਤੇ ਟੈਕਸ ਕੋਈ ਨਹੀਂ ਲਾਇਆ ਜਾਂਦਾ। ਉਹ ਜਿਹੜਾ ਵੀ ਕੋਈ ਇੰਪੋਰਟ ਕਰਦਾ ਅਮਰੀਕਾ ਉਹਨਾਂ ਦਾ ਜਿਹੜਾ ਸਟੀਲ ਆ ਅਤੇ ਉਹ ਉਸ ਦੇ ਉੱਤੇ ਕਿਸੇ ਤਰੀਕੇ ਦਾ ਟੈਕਸ ਨਹੀਂ। ਅਤੇ ਜਦ ਕਿ ਅਮਰੀਕਾ ਦਾ ਅਤੇ ਪ੍ਰਸ਼ਾਸਨ ਦਾ ਇਹ ਕਹਿਣਾ ਆ ਵੀ ਜਿਹੜਾ ਅਮਰੀਕਾ ਕੋਈ ਵੀ ਸਮਾਨ ਹੋਰ ਮੁਲਕਾਂ ਦੇ ਵਿੱਚ ਘੱਲਦਾ ਆ ਅਤੇ ਉਸ ਦੇ ਉੱਤੇ ਕਿਤੇ 100% ਟੈਕਸ ਲੱਗ ਰਿਹਾ ਹੈ, ਕਿਤੇ 50%, ਕਿਤੇ ਕੁਛ % ਟੈਕਸ ਲੱਗਦਾ ਆ, ਜਿਸ ਕਰਕੇ ਉਹਨਾਂ ਦਾ ਮਟੀਰੀਅਲ ਜਿਹੜਾ ਉਹ ਮਹਿੰਗਾ ਵਿਕਦਾ ਆ ਉਹਨਾਂ ਮੁਲਕਾਂ 'ਚ। ਅਤੇ ਇਹ ਜਿਹੜੇ ਆ ਸਸਤੇ ਭਾਅ ਦੇ ਉੱਤੇ ਬਗੈਰ, ਕਿਉਂਕਿ ਟੈਕਸ ਉਹਨਾਂ ਦੇ ਉੱਤੇ ਲੱਗਦਾ ਨਹੀਂ, ਸਸਤੇ ਭਾਅ ਦੇ ਉੱਤੇ ਵੇਚਦੇ ਨੇ ਅਤੇ ਜਿਹੜੀ ਅਮਰੀਕਨ ਚੀਜ਼ਾਂ ਆ ਉਹ ਫਿਰ ਮਹਿੰਗੀਆਂ ਇੱਥੇ ਵਿਕਦੀਆਂ ਨੇ, ਜਿਸ ਕਰਕੇ ਅਮਰੀਕਨ ਚੀਜ਼ਾਂ ਦੇ ਵੱਲ ਲੋਕਾਂ ਦੀ ਰੁਚੀ ਜਿਹੜੀ ਉਹ ਘਟੀ ਹੋਈ ਆ। ਸੋ ਇਸ ਕਹਿਣ ਤੋਂ ਬਾਅਦ ਦੇ ਵਿੱਚ ਚਾਈਨਾ ਨੇ ਵੀ ਇਤਰਾਜ਼ ਜਤਾਇਆ, ਆਸਟ੍ਰੇਲੀਆ ਨੇ ਇਤਰਾਜ਼ ਜਤਾਇਆ, ਕੈਨੇਡਾ ਦਾ ਤਾਂ ਕਾਫੀ ਵੱਡਾ ਹਿੱਸਾ ਜਿਹੜਾ ਸਟੀਲ ਦਾ ਜਿਹੜਾ ਉਹ ਐਕਸਪੋਰਟ ਕਰਦੇ ਨੇ ਉਹ ਅਮਰੀਕਾ ਜਿਹੜਾ ਉਹ ਖਰੀਦਦਾ ਹੈ, ਅਮਰੀਕਾ ਵਾਲੇ ਪਾਸੇ ਨੂੰ ਆਉਂਦਾ ਆ। ਅਤੇ ਜੇ ਉਸ ਦੇ ਉੱਤੇ 25% ਤੱਕ ਟੈਕਸ ਲੱਗੂਗਾ ਤਾਂ ਕੈਨੇਡਾ ਦੀ ਇਕੋਨਮੀ ਦੇ ਉੱਤੇ ਵੀ ਜਿਹੜਾ ਖਾਸਾ ਜਿਹੜਾ ਫਰਕ ਆ ਉਹ ਪੈ ਸਕਦਾ ਆ। ਇਹ ਜਿਹੜੀਆਂ ਕਿਆਸ ਰਹੀਆਂ ਆ। ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਇਹ ਗੱਲ ਆਖੀ ਆ ਜਿਹੜੇ ਆਪਣੇ ਅਮਰੀਕਾ ਦੇ ਦੋਨੋਂ ਹੀ ਗਵਾਂਢੀ ਮੁਲਕ ਨੇ, ਜਿਹੜਾ ਇੱਕ ਉੱਤਰ ਵਾਲੇ ਪਾਸੇ ਅਤੇ ਇੱਕ ਦੱਖਣ ਵਾਲੇ ਪਾਸੇ ਕੈਨੇਡਾ ਅਤੇ ਮੈਕਸੀਕੋ, ਕਹਿੰਦੇ ਵੀ ਜਿਹੜੇ ਨਵੇਂ ਟੈਰਿਫਸ ਤੋਂ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਤੁਹਾਡਾ ਬਚਾਅ ਹੋ ਸਕਦਾ ਆ ਜੇਕਰ ਤੁਸੀਂ ਨਾਫਟਾ ਦੇ ਵਿੱਚੋਂ ਬਾਹਰ ਆਉਂਦੇ ਆ। ਕੰਸੈਸ਼ਨ ਜਿਹੜੀਆਂ ਨਾਫਟਾ ਦੇ ਵਿੱਚ ਉਹ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ ਜਾਂ ਅਮਰੀਕਾ ਦੇ ਉੱਤੇ ਜਿਹੜਾ ਉਸ ਦਾ ਵੀ ਬੋਝ ਹੈਗਾ ਆ, ਉਹ ਜੇ ਉਸ ਦੇ ਵਿੱਚ ਅਮਰੀਕਾ ਦੇ ਉੱਤੇ ਬੋਝ ਘਟੇ ਤਾਂ ਅਸੀਂ ਤੁਹਾਡੇ ਜਿਹੜੇ ਟੈਰਿਫ ਦੇ ਉੱਤੇ ਮੁੜ ਕੇ ਦੁਬਾਰਾ ਨਜ਼ਰ ਮਾਰਾਂਗੇ ਤਾਂ ਉਸ ਨੂੰ ਜਿਹੜਾ ਆ ਉਹ ਘਟਾਇਆ ਜਾ ਸਕਦਾ ਆ। ਸੋ ਜਿੱਦਾਂ ਮੈਂ ਦੱਸਿਆ ਵੀ ਟੌਪ ਐਕਸਪੋਰਟਰ ਕੈਨੇਡਾ ਦਾ ਜਿਹੜਾ ਆ ਉਹ US ਹੈਗਾ ਆ, ਜਿੱਥੇ ਸਟੀਲ ਅਤੇ ਐਲੂਮੀਨੀਅਮ ਜਿੱਦਾਂ ਕੈਨੇਡਾ ਦਾ ਬਣਿਆ ਆ ਉਹ ਉੱਥੇ ਘੱਲਿਆ ਜਾਂਦਾ ਆ। ਸੋ ਉਹਦੇ ਕਰਕੇ ਕਾਫੀ ਜਿਹੜੀ ਆ ਹੁਣ ਪਰੇਸ਼ਾਨੀ ਦਾ ਵੀ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਅਤੇ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਆਪਣੀ ਇਸ ਨੀਤੀ ਦੇ ਜ਼ਰੀਏ ਇਹ ਉਹਨਾਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਨਾਫਟਾ ਦੀਆਂ ਜਿਹੜੀਆਂ ਨੈਗੋਸੀਏਸ਼ਨ ਦੁਬਾਰਾ ਕਰਨ ਦੇ ਲਈ ਉਹਨਾਂ ਨੂੰ ਮਜਬੂਰ ਜਿਹੜਾ ਉਹ ਕਰ ਰਹੇ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟਸ ਦੇ ਜ਼ਰੀਏ ਜਿਹੜਾ ਉਹ ਦੱਸਿਆ ਸੀਗਾ ਵੀ ਬਹੁਤ ਵੱਡੇ ਟ੍ਰੇਡ ਡੈਫਿਸਿਟ ਹੈਗੇ ਆ ਮੈਕਸੀਕੋ ਅਤੇ ਕੈਨੇਡਾ ਦੇ ਨਾਲ, ਅਤੇ ਨਾਫਟਾ ਜਿਹੜਾ ਆਲਰੇਡੀ ਰੀਨੈਗੋਸੀਏਸ਼ਨ ਦੇ ਅੰਡਰ ਅਸੀਂ ਕਰ ਰਹੇ ਹਾਂ ਅਤੇ ਉਹ ਬਹੁਤ ਬੈਡ ਡੀਲ ਰਹੀ ਆ ਅਮਰੀਕਾ ਦੇ ਲਈ।
ਉਹਦੇ ਕਰਕੇ ਬਹੁਤ ਸਾਰੀਆਂ ਕੰਪਨੀਆਂ ਆ ਉਹ ਅਮਰੀਕਾ 'ਚੋਂ ਰੀਲੋਕੇਟ ਜਿਹੜੀਆਂ ਹੋ ਗਈਆਂ। ਬਹੁਤ ਸਾਰੀਆਂ ਜੌਬਸ ਅਮਰੀਕਾ ਤੋਂ ਜਿਹੜੀਆਂ ਉਹ ਚਲੇ ਗਈਆਂ। ਅਤੇ ਟੈਰਿਫਸ ਜਿਹੜੇ ਸਟੀਲ ਦੇ ਉੱਤੇ ਅਸੀਂ ਲਾ ਰਹੇ ਹਾਂ ਉਹ ਸਿਰਫ ਅਤੇ ਸਿਰਫ ਇਸੇ ਕਰਕੇ ਹੀ ਆ, ਅਤੇ ਉਹ ਫੇਅਰ ਆ। ਅਤੇ ਜਿਹੜੇ ਇਸ ਨਾਫਟਾ ਐਗਰੀਮੈਂਟ ਦੇ ਜਿਹੜੇ ਸਾਈਨ ਹੋਣ ਦੇ ਕਰਕੇ, ਅਤੇ ਕੈਨੇਡਾ ਨੂੰ ਇਹ ਮਸਟ ਆ ਵੀ ਜਿਹੜੇ ਉਹ ਉੱਥੋਂ ਦੇ ਆਪਣੇ ਜਿਹੜੇ ਫਾਰਮਰਸ ਆ ਉਹ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਟਰੀਟ ਕਰੇ। ਕਹਿੰਦੇ ਉੱਥੇ ਫਾਰਮਰਸ ਦੇ ਉੱਤੇ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਆ। ਮੈਕਸੀਕੋ ਦੇ ਉੱਤੇ ਉਹਨਾਂ ਨੇ ਦੁਬਾਰਾ ਜਿਹੜਾ ਉਹੀ ਆਪਣੇ ਕੈਂਪੇਨ ਵਾਲੀ ਗੱਲ ਕਹੀ ਵੀ ਮੈਕਸੀਕੋ ਮਸਟ ਡੂ ਮੱਚ ਮੋਰ ਔਨ ਸਟੋਪਿੰਗ ਡਰੱਗਸ, ਵੀ ਉਹ ਡਰੱਗਸ ਰੋਕਣ ਦੇ ਲਈ ਜਿਹੜੇ ਅਮਰੀਕਾ 'ਚ ਆਉਂਦੇ ਨੇ ਆਪਣੇ ਉਸ ਬਾਰਡਰ ਦੇ ਉੱਤੇ ਥੋੜ੍ਹਾ ਹੋਰ ਕਹਿ ਲਓ ਵੀ ਸਖਤੀ ਕਰਨ। ਅਤੇ ਕਿਉਂਕਿ ਇੱਥੇ ਮਿਲੀਅਨਸ ਆਫ ਅਮਰੀਕਨਸ ਜਿਹੜੇ ਆ ਉਹ ਇਸ ਡਰੱਗ ਦੇ ਕਰਕੇ ਅਡਿਕਟ ਹੋ ਰਹੇ ਆ ਅਤੇ ਉਹਦੇ ਕਰਕੇ ਜਿਹੜੇ ਉਹ ਮਾਰੇ ਜਾ ਰਹੇ ਆ। ਸੋ ਰਾਸ਼ਟਰਪਤੀ ਟਰੰਪ ਨੇ ਹੁਣ ਇਸ ਜਿਹੜਾ ਕੰਮ ਕਰਨ ਤੋਂ ਬਾਅਦ 'ਚ ਖਾਸ ਕਰਕੇ ਜਿਹੜਾ ਇਹ ਟਰੇਡ ਨੂੰ ਲੈ ਕੇ ਇਹਨਾਂ ਨੇ ਹੁਣ ਜਿਹੜੀ ਹਲਚਲ ਜਿਹੜੀ ਮਚੀ ਆ, ਇਹਦੇ ਨਾਲ ਇੱਕ ਚੀਜ਼ ਤਾਂ ਜਿਹੜੀ ਪੱਕੀ ਆ ਵੀ ਇਹ ਬਹੁਤ ਸਾਰੇ ਮੁਲਕ ਜਿਹੜੇ ਦੇਖੋ ਕਿਤੇ ਨਾ ਕਿਤੇ ਇਹਨਾਂ ਪੁਰਾਣੀਆਂ ਡੀਲਸ ਦੇ ਵਿੱਚ ਉਹਨਾਂ ਨੂੰ ਵੀ ਖਾਸਾ ਫਾਇਦਾ ਜਿਹੜਾ ਹੁੰਦਾ ਰਿਹਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਦੇਖੋ ਜਿਹਦਾ ਆਲਮੋਸਟ ਮੇਜਰ ਐਕਸਪੋਰਟਰ US ਹੋਵੇ, ਜਿੱਥੇ ਉਹਨਾਂ ਦਾ ਕਿਸੇ ਮੁਲਕ ਦਾ ਬਣਿਆ ਸਮਾਨ ਜਿਹੜਾ ਸਿਰਫ ਇੱਕੋ ਮੁਲਕ ਦੇ ਵਿੱਚ ਜ਼ਿਆਦਾ ਜਾ ਰਿਹਾ ਹੋਵੇ, ਅਤੇ ਜੇ ਉਹਦੇ ਉੱਤੇ ਹੁਣ 25% ਉੱਤੇ ਟੈਕਸ ਠੋਕਣਗੇ ਤਾਂ ਉਹਨਾਂ ਦੀ ਇਕੋਨਮੀ ਦੇ ਉੱਤੇ ਡੈਫੀਨੇਟਲੀ ਜਿਹੜਾ ਅਸਰ ਪੈਣਾ ਆ। ਉਹਨਾਂ ਦਾ ਸਟੀਲ ਜਿਹੜਾ ਆ ਉਹ ਇੱਥੇ ਜ਼ਿਆਦਾ ਮਹਿੰਗਾ ਵਿਕੂਗਾ, ਅਤੇ ਜ਼ਿਆਦਾ ਇੱਥੇ ਮਹਿੰਗੇ ਦਾ ਮਤਲਬ ਇਹ ਆ ਵੀ ਫਿਰ ਲੋਕਾਂ ਨੇ ਉਹ ਵਾਲਾ ਘੱਟ ਖਰੀਦਣਾ ਹੈ ਅਤੇ ਹੋਰ ਉਹਨਾਂ ਨੇ ਅਲਟਰਨੇਟ ਜਿਹੜੇ ਲੱਭਣੇ ਆ। ਜੇ ਉਹਨਾਂ ਦਾ ਸਟੀਲ ਘੱਟ ਜਿਹੜਾ ਇੱਥੇ ਐਲੂਮੀਨੀਅਮ ਘੱਟ ਵਿਕੂਗਾ ਤਾਂ ਓਬਵੀਅਸਲੀ ਉਹਨਾਂ ਦੇ ਪੁਰਾਣੇ ਉੱਥੇ ਜਿਹੜੀਆਂ ਕੰਪਨੀਆਂ ਆ ਜਾਂ ਉੱਥੇ ਲੇ ਆਫ ਹੋਣਗੇ ਜਾਂ ਉੱਥੇ ਪ੍ਰੋਡਕਸ਼ਨ ਘਟੂਗੀ ਜਾਂ ਕੁਝ ਹੋਰ ਸਸਤੇ ਤਰੀਕੇ ਦੇ ਨਾਲ ਬਣਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਜਿਹੜੀਆਂ ਕਰਨਗੇ। ਸੋ ਕਈ ਤਰੀਕੇ ਦੇ ਨਾਲ ਜਿਹੜਾ ਇਸ ਦਾ ਇੱਕ ਚੇਨ ਰਿਐਕਸ਼ਨ ਆ ਉਹ ਦੇਖਣ ਨੂੰ ਮਿਲੇਗਾ, ਅਤੇ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਦੇ ਜਿਹੜਾ ਆ ਇਹ ਟਰੇਡ ਦਾ ਜਿਹੜਾ ਐਕਸਪੋਰਟ ਦੇ ਉੱਤੇ ਇੰਪੋਰਟ ਦੇ ਉੱਤੇ ਜਿਹੜਾ ਹੁਣ ਲੱਗਣੇ ਆ ਟੈਕਸ, ਅਤੇ ਉਸ ਦਾ ਜਿਹੜਾ ਅਸਰ ਪੈਣਾ ਹੀ ਪੈਣਾ ਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਹੁਣਾਂ ਦੀ ਵੀ ਜਿਹੜੀ ਗੱਲ ਕੀਤੀ, ਉਹ ਹਾਰਲੇ ਡੇਵਿਡਸਨ ਜੋ ਕਿ ਅਮਰੀਕਾ ਦੀ ਕੰਪਨੀ ਆ ਉਹ ਉੱਥੇ ਆਪਣਾ ਮੋਟਰਸਾਈਕਲ ਉੱਥੇ ਵੇਚਦੇ ਨੇ, ਅਤੇ ਉਹਨਾਂ ਨੇ ਜਦੋਂ ਗੱਲ ਆਖੀ ਵੀ ਕਹਿੰਦੇ ਵੀ ਹਾਰਲੇ ਡੇਵਿਡਸਨ ਵਰਗੇ ਜਿਹੜੇ ਮੋਟਰਸਾਈਕਲ ਜਦੋਂ ਇੰਡੀਆ ਨੂੰ ਜਾਂਦੇ ਆ ਅਤੇ ਉਹਨਾਂ ਉੱਤੇ 100% ਟੈਕਸ ਲੱਗਦਾ। ਜਿੰਨੀ ਦੀ ਕੀਮਤ ਆ ਓਨਾ ਹੀ ਕੀਮਤ ਦਾ ਉਹਨਾਂ ਨੂੰ ਟੈਕਸ ਉਤਾਰਨਾ ਪੈਂਦਾ ਆ, ਫਿਰ ਕਿਤੇ ਜਾ ਕੇ ਉਹਨਾਂ ਦਾ ਜਿਹੜਾ ਕਹਿ ਲਓ ਵੀ ਮੋਟਰਸਾਈਕਲ ਉੱਥੇ ਵਿਕਣ ਦੇ ਕਾਬਲ ਹੁੰਦਾ ਆ। ਅਤੇ ਕਹਿੰਦੇ ਵੀ ਉੱਧਰੋਂ ਇੰਡੀਆ ਤੋਂ ਵੀ ਇੱਕ ਵੱਡੀ ਮੋਟਰ ਬਾਈਕ ਜਿਹੜੀ ਇੱਧਰ ਆਉਂਦੀ ਆ ਅਤੇ ਉਹਦੇ ਉੱਤੇ ਕੋਈ ਟੈਕਸ ਨਹੀਂ ਆ। ਸੋ ਕਹਿੰਦੇ ਵੀ ਮੈਂ ਉਹਨਾਂ ਨੂੰ ਕਹਿ ਤਾ ਵੀ ਹੁਣ ਤੁਹਾਡੇ ਉੱਤੇ ਵੀ ਜਿਹੜਾ ਅਸੀਂ ਟੈਕਸ ਲਾਉਣਾ ਜਿਹੜਾ ਸ਼ੁਰੂ ਕਰ ਦੇਣਾ। ਅਤੇ ਕਹਿੰਦੇ ਹੈ ਤਾਂ ਮੇਰੇ ਬੜੇ ਪਰਮ ਮਿੱਤਰ ਨਰਿੰਦਰ ਮੋਦੀ, ਪਰ ਨਾਲ ਦੇ ਨਾਲ ਮੈਂ ਉਹਨਾਂ ਨੂੰ ਕਹਿ ਤਾ ਵੀ ਇਹ ਗੱਲਾਂ ਚਲੋ ਠੀਕ ਆ ਤੁਸੀਂ ਮਿੱਤਰ ਹੋਵੋਗੇ, ਪਰ ਇਹ ਟ੍ਰੇਡ ਡੈਫਿਸਿਟ ਮੈਂ ਨਹੀਂ ਇਹ ਚੀਜ਼ ਨੂੰ ਮਨਜ਼ੂਰ ਨਹੀਂ ਕਰਦਾ। ਅਤੇ ਕਹਿੰਦੇ ਮੈਨੂੰ ਕਾਲ ਕਰਕੇ ਕਹਿ ਰਹੇ ਅਸੀਂ ਨਾ ਤੁਹਾਡੇ ਉੱਤੇ ਜਿਹੜਾ ਟੈਕਸ ਆ ਉਹ ਘਟਾ ਦਿੱਤਾ, 50% ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਸਾਡੇ ਵਾਲੇ ਦੇ ਉੱਤੇ 100% ਤੁਸੀਂ ਕਹਿੰਦੇ ਆ ਜੀ 50% ਹੁਣ ਤੁਸੀਂ ਘਟਾ ਦਿੱਤਾ ਆ, ਅਤੇ ਹੁਣ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਉੱਤੇ ਟੈਕਸ ਲਾਉਣਾ ਅਤੇ ਸਾਰੇ ਹੱਕੇ ਬੱਕੇ ਰਹਿ ਗਏ। ਸੋ ਇੱਕ ਚੀਜ਼ ਜਿਹੜੀ ਜ਼ਰੂਰ ਰਾਸ਼ਟਰਪਤੀ ਟਰੰਪ ਇਸ ਦੇ ਵਿੱਚ ਜ਼ਰੂਰ ਕਰ ਰਹੇ ਆ ਵੀ ਮੁਲਕਾਂ ਨੂੰ ਇਹ ਜਿਹੜਾ ਟਰੇਡ ਨੂੰ ਲੈ ਕੇ ਜਿਹੜਾ ਇੱਕ ਨਵੇਂ ਤਰੀਕੇ ਦੀ ਇੱਕ ਨੈਗੋਸੀਏਸ਼ਨ ਅਮਰੀਕਾ ਦੇ ਵਿੱਚ ਜਿਹੜੀ ਉਹ ਚੱਲੇਗੀ, ਅਤੇ ਇਸ ਦੇ ਕਰਕੇ ਕਾਫੀ ਅਸਰ ਜਿਹੜਾ ਅਮਰੀਕਾ ਦੀ ਇਕੋਨਮੀ ਦੇ ਉੱਤੇ ਅਤੇ ਉਹਨਾਂ ਮੁਲਕਾਂ ਦੀ ਇਕੋਨਮੀ ਦੇ ਉੱਤੇ ਵੀ ਜਿਹੜਾ ਉਹ ਪੈਣਾ ਹੀ ਪੈਣਾ ਆ। ਜਿਹੜਾ ਕਾਫੀ ਸਮਾਨ ਇੱਥੇ ਲਗਾਤਾਰ ਕਿਉਂਕਿ ਬਹੁਤ ਵੱਡੀ ਮੰਡੀ ਆ ਅਮਰੀਕਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਤਰ੍ਹਾਂ ਤਰ੍ਹਾਂ ਦਾ ਸਮਾਨ ਚਾਈਨਾ ਤੋਂ ਹਰ ਤਰੀਕੇ ਦੀ ਮੈਨੂਫੈਕਚਰਿੰਗ ਹੋ ਕੇ ਹੋਰ ਮੁਲਕਾਂ ਤੋਂ ਕਈ ਤਰੀਕੇ ਦੀ ਮੈਨੂਫੈਕਚਰਿੰਗ ਹੋ ਕੇ ਅਮਰੀਕਾ ਦੇ ਵਿੱਚ ਉਹ ਪਹੁੰਚਦੀ ਆ। ਅਤੇ ਜੇ ਉਸ ਦੇ ਉੱਤੇ ਹੁਣ ਜਦੋਂ ਜ਼ਿਆਦਾ ਟੈਕਸ ਲੱਗਣਾ ਸ਼ੁਰੂ ਹੋਊਗਾ ਅਤੇ ਅਮਰੀਕਨ ਲੋਕਾਂ ਨੂੰ ਵੀ ਚੀਜ਼ਾਂ ਮਹਿੰਗੀਆਂ ਖਰੀਦਣ ਦੀ ਫਿਰ ਆਦਤ ਜਿਹੜੀ ਆ ਉਹ ਪਾਉਣੀ ਪੈਣੀ ਆ, ਕਿਉਂਕਿ ਸਾਰੀਆਂ ਚੀਜ਼ਾਂ ਫਿਰ ਉਹ ਸਸਤੀਆਂ ਨਹੀਂ ਰਹਿਣੀਆਂ, ਕਿਉਂਕਿ ਉਹਨਾਂ ਕੰਪਨੀਆਂ ਨੂੰ ਹੁਣ ਇੱਥੇ ਟੈਕਸ ਜਿਹੜਾ ਨਹੀਂ ਦੇਣਾ ਪੈਂਦਾ ਇੱਥੇ ਇੰਪੋਰਟ ਕਰਨ ਦੇ ਲਈ, ਅਤੇ ਫਿਰ ਉਹਦੇ ਕਰਕੇ ਜਿਹੜਾ ਖਾਸਾ ਜਿਹੜਾ ਅਸਰ ਉਹ ਪਊਗਾ। ਅਤੇ ਉੱਧਰ ਆਸਟ੍ਰੇਲੀਆ ਤੋਂ ਇਸ ਦੇ ਨਾਲ ਹੀ ਜੁੜੀ ਹੋਈ ਖਬਰ ਆ ਰਹੀ ਆ, ਕਹਿੰਦੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਉੱਥੇ ਗਏ ਸੀਗੇ ਤਾਂ ਉਹਨਾਂ ਨੇ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਟਰਨਬੁਲ ਉਸ ਟਾਈਮ ਦੇ ਉੱਤੇ, ਅਤੇ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਵੀ ਜਿਹੜੇ ਕੋਈ ਟੈਰਿਫ ਆ ਤੁਹਾਡੀ ਕਿਸੇ ਵੀ ਚੀਜ਼ ਦੇ ਉੱਤੇ ਜਿਹੜੇ ਉਹ ਨਹੀਂ ਲੱਗਣਗੇ। ਉੱਥੋਂ ਦੀ ਜਿਹੜੀ ਨਿਊਜ਼ ਬ੍ਰੌਡਕਾਸਟਰ ABC ਕੰਪਨੀ ਆ, ਉਹਨਾਂ ਦੇ ਇੱਕ ਪੱਤਰਕਾਰ ਨੇ ਜਿਹੜਾ ਕਿਹਾ ਵੀ ਮੈਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ, ਮੈਂ ਇਹ ਗੱਲਾਂ ਜਿਹੜੀਆਂ ਉੱਥੇ ਰਾਸ਼ਟਰਪਤੀ ਟਰੰਪ ਦੇ ਮੂੰਹੋਂ ਜਿਹੜੀਆਂ ਸੁਣੀਆਂ। ਅਤੇ ਹੁਣ ਜਦੋਂ ਉਹਨਾਂ ਨੇ ਨਵੀਆਂ ਜਿਹੜੀ ਇਹ ਚੀਜ਼ ਕਹਿ ਦਿੱਤੀ ਆ
ਵੀ ਹਰ ਇੱਕ ਮੁਲਕ ਦਾ ਜਿਹੜਾ ਵੀ ਸਮਾਨ ਇੱਥੇ ਆਉਂਦਾ ਹੈ ਤੇ ਟੈਰਿਫ ਲੱਗੂਗਾ। ਤੇ ਕਹਿੰਦੇ ਵੀ ਇਹ ਹੁਣ ਕਿਤੇ ਨਾ ਕਿਤੇ ਇੱਕ ਹਿਸਾਬ ਦੇ ਨਾਲ ਬੈਕਆਊਟ ਜਿਹੜੇ ਆ ਉਹ ਕਰ ਰਹੇ ਨੇ। ਤੇ ਇਸ ਦੇ ਕਰਕੇ ਆਸਟ੍ਰੇਲੀਆ ਵਾਲੇ ਵੀ ਜਿਹੜੇ ਆ ਹੁਣ ਚਿੰਤਿਤ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਇਹਦੇ ਵਿੱਚ ਕੀ ਬਣੂਗਾ। ਉੱਥੇ ਹੱਥ ਸਿੱਟ ਕੇ ਆਏ ਸੀ ਸਾਰੇ ਇਹਨਾਂ ਚੀਜ਼ਾਂ ਦੇ ਉੱਤੇ, ਕਹਿ ਲਓ ਵੀ ਸਾਇੰਸ ਵੀ ਕਰਕੇ ਆਈ ਸੀ ਕਈ ਚੀਜ਼ਾਂ ਦੇ ਉੱਤੇ, ਪਰ ਹੁਣ ਉਸ ਤੋਂ ਬੈਕਆਊਟ ਕਰਕੇ ਇਹਨਾਂ ਨੇ ਹਰ ਇੱਕ ਮੁਲਕ ਦੇ ਸਮਾਨ ਦੇ ਉੱਤੇ ਜਿਹੜਾ ਟੈਰਿਫ ਲਾਉਣ ਦੀ ਜਿਹੜੀ ਉਹ ਗੱਲ ਆਖੀ ਆ। ਇਸ ਕਰਕੇ ਜਿੱਦਾਂ ਮੈਂ ਕਿਹਾ ਵੀ ਕਾਫੀ ਜਿਹੜੇ ਲੋਕ ਆ ਉਹ ਚਿੰਤਿਤ ਨਜ਼ਰ ਆ ਰਹੇ ਨੇ। ਹੋਪਫੁਲੀ ਕੁਛ ਨਾ ਕੁਛ, ਵੈਸੇ ਅਮਰੀਕਾ ਦੀ ਭਲੇ ਵਾਲੀ ਗੱਲ ਵੀ ਆ ਵੀ ਥੋੜ੍ਹਾ ਜਿਹੜੇ ਇੱਕ ਹਿਸਾਬ ਦੇ ਨਾਲ ਇਕੋਨਮੀ ਦੇ ਵਿੱਚ ਥੋੜ੍ਹੇ ਪੈਸੇ ਵੀ ਆਉਣਗੇ ਇਹਦੇ ਕਰਕੇ, ਜੇ ਤੁਸੀਂ ਜਿਹੜਾ ਸਮਾਨ ਇੱਥੇ ਆਉਂਦਾ ਹੈ ਉਹਦੇ ਉੱਤੇ ਟੈਰਿਫ ਜਿਹੜਾ ਉਹ ਲੱਗਦਾ ਆ। ਪਰ ਨਾਲ ਦੇ ਨਾਲ ਦੂਜਾ ਪੁਆਇੰਟ ਇਹ ਆ ਵੀ ਅੱਜ ਇਸ ਮੁਲਕ ਦੇ ਵਿੱਚ ਜਦੋਂ ਟੈਰਿਫ ਲੱਗਣਾ ਵੱਧ ਜਾਊਗਾ ਤਾਂ ਉਹਨਾਂ ਨੇ ਕੋਈ ਹੋਰ ਮੰਡੀ ਜਿਹੜੀ ਉਹ ਲੱਭ ਲੈਣੀ ਆ। ਹੋਰ ਬਹੁਤ ਸਾਰੇ ਐਸੇ ਮੁਲਕ ਆ ਜਿੱਥੇ ਸਮਾਨ ਜਿਹੜਾ ਉਹ ਘੱਲਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਫਿਰ ਕਰਨਗੇ। ਤੇ ਇਸ ਦੇ ਕਰਕੇ ਕਈ ਜਿਹੜੇ ਅਰਥ ਸ਼ਾਸਤਰੀ ਆ ਉਹ ਇਹ ਦਾਅਵਾ ਕਰਦੇ ਨੇ ਵੀ ਇੱਥੇ ਜਿਹੜੀਆਂ ਸਮਾਨ ਦੀ ਕਹਿ ਲਓ ਵੀ ਜਿਹੜੀ ਆ ਰਿਹਾ ਸਮਾਨ ਆ ਉਸ ਦਾ ਜਿਹੜਾ ਆ ਉਹ ਘਾਟ ਵੀ ਜਿਹੜੀ ਉਹ ਦੇਖੀ ਜਾ ਸਕਦੀ ਆ। ਡਿਮਾਂਡ ਜਿਹੜੀ ਕਾਫੀ ਆ, ਜੇ ਸਪਲਾਈ ਘਟੂਗੀ ਤਾਂ ਉਹਦੇ ਕਰਕੇ ਕੀਮਤਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਅਸਮਾਨ ਨੂੰ ਛੂਹਣ ਵਾਲਾ ਜਿਹੜਾ ਵਾਧਾ ਆ ਉਹ ਵੀ ਹੋ ਸਕਦਾ ਆ। ਸੋ ਇਹ ਤਾਂ ਸੀਗੀ ਜਿਹੜੇ ਟੈਰਿਫ ਵਧਾਉਣ ਵਾਲੀ ਗੱਲ, ਉਸ ਦੇ ਉੱਤੇ ਗੱਲਬਾਤ ਜੋ ਕੁਛ ਵੀ ਇਹ ਚੱਲ ਰਿਹਾ ਆ। ਅਗਲੀ ਜੇ ਆਪਾਂ ਖਬਰ ਉਸ ਦੇ ਵੱਲ ਵਧਦੇ ਹਾਂ, ਅਮਰੀਕਾ ਦੇ ਜਿਹੜੇ ਪਹਿਲੇ ਰਾਸ਼ਟਰਪਤੀ ਆ ਜਾਰਜ ਵਾਸ਼ਿੰਗਟਨ, ਉਹਨਾਂ ਨੇ ਜਿਹੜਾ ਆਪਣੇ ਉਸ ਮਾਊਂਟ ਵਰਮੌਨ ਦੇ ਵਿੱਚ ਇੱਕ ਉਸ ਟਾਈਮ ਦੇ ਉੱਤੇ ਰੁੱਖ ਜਿਹੜਾ ਲਗਾਇਆ ਸੀ, ਕੈਨੇਡੀਅਨ ਜਿਹੜਾ ਹੈਮਲੌਕ ਕਰਕੇ ਸੀਗਾ। ਤੇ ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਹੁਣ ਜਦੋਂ ਬਹੁਤ ਮੀਂਹ ਪਏ, ਹਨੇਰੀਆਂ ਆਈਆਂ ਤੇ ਉਹ 227 ਸਾਲ ਪੁਰਾਣਾ ਜਿਹੜਾ ਰੁੱਖ ਆ ਉਹ ਡਿੱਗ ਪਿਆ। ਸੋ ਇਹ ਜਿਹੜੀ ਇੱਕ ਚੀਜ਼ ਜਿਹੜੀ ਦੇਖੀ ਗਈ ਆ, 1791 ਦੇ ਵਿੱਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਤੇ ਫਾਊਂਡਿੰਗ ਫਾਦਰ ਵੀ ਸੀਗੇ ਅਮਰੀਕਾ ਦੇ, ਉਹਨਾਂ ਨੇ ਮਾਊਂਟ ਵਰਮੌਨ ਸਟੇਟ ਦੇ ਵਿੱਚ ਉਹਨਾਂ ਦੀ ਆਪਣੀ ਜਿਹੜੀ ਆ ਉੱਥੇ ਉਹਨਾਂ ਨੇ ਇਸ ਰੁੱਖ ਨੂੰ ਲਾਇਆ ਸੀ। ਤੇ ਬਹੁਤ ਸਟਰੋਂਗ ਵਿੰਡਸ ਦੇ ਕਰਕੇ ਇਹ 227 ਸਾਲ ਪੁਰਾਣਾ ਕੈਨੇਡੀਅਨ ਹੈਮਲੌਕ ਜਿਹੜਾ ਉਸ ਜਾਤੀ ਦਾ ਕਹਿ ਲਓ ਵੀ ਉਹ ਰੁੱਖ ਸੀਗਾ, ਉਹ ਡਿੱਗ ਪਿਆ। ਤੇ ਕਹਿੰਦੇ ਵੀ ਜਿਹੜੀ ਉਹਨਾਂ ਦੀ ਟੂਮ ਸੀਗੀ ਉਸ ਦੇ ਬਿਲਕੁਲ ਨਜ਼ਦੀਕ ਸੀਗਾ, ਉਹਨਾਂ ਦੀ ਟੂਮ ਵੀ ਉਸ ਦੇ ਲਾਗੇ ਹੀ ਜਿਹੜੀ ਸੀਗੀ, ਪਰ ਮੀਂਹ ਦੇ ਕਰਕੇ ਤੇ ਖਾਸੀ ਜਿਹੜੀ ਹਨੇਰੀ ਦੇ ਕਰਕੇ ਉਹ ਉੱਥੋਂ ਡਿੱਗ ਗਿਆ ਦੱਸਿਆ ਜਾਂਦਾ ਆ। ਅਗਲੀ ਜਿਹੜੀ ਖਬਰ ਉਸ ਦੇ ਵੱਲ ਜੇ ਨਜ਼ਰ ਆਪਾਂ ਮਾਰਦੇ ਹਾਂ, ਮਜ਼ੂਰੀ ਦੇ 2 ਬੰਦੇ ਉਹਨਾਂ ਨੂੰ ਅੱਜ ਕਨਵਿਕਟ ਕੀਤਾ ਗਿਆ ਜਦ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਦਰਿੰਦਗੀ ਭਰੀ ਵੀਡੀਓ ਪਾਈ ਜਿਸ ਦੇ ਵਿੱਚ ਇੱਕ ਬਲੂੰਗੜਾ ਕਿਟਨ ਜਿਹੜਾ ਸੀਗਾ ਉਸ ਨੂੰ ਉਹਨਾਂ ਨੇ ਆਪਣੀ ਜੀਭ ਦੇ ਨਾਲ ਪਿੱਛੇ ਬੰਨ੍ਹ ਕੇ ਜੀਭ ਚਲਾ ਕੇ ਇੱਕ ਹਿਸਾਬ ਦੇ ਨਾਲ ਉਸ ਦੇ ਉੱਤੇ ਬਹੁਤ ਭਾਰੀ ਤਸ਼ੱਦਦ ਜਿਹੜਾ ਕੀਤਾ। 18 ਸਾਲਾਂ ਦਾ ਕਾਇਲ ਵਿਲੀਅਮਜ਼ ਤੇ 19 ਸਾਲਾਂ ਦਾ ਜਾਰਡਨ ਹਿੱਲ, ਦੋਨੋਂ ਹੀ ਆਰਨਲਡ ਇਲਾਕੇ ਦੇ ਸੀਗੇ। ਉਹਨਾਂ ਨੇ ਕੈਂਸਰ ਸਿਟੀ ਦੇ ਵਿੱਚ ਇਹ ਇਲਾਕਾ ਆ, ਉੱਥੇ ਉਹਨਾਂ ਦੋਨਾਂ ਨੇ ਆਪਣੇ ਇਸ ਦੋਸ਼ਾਂ ਨੂੰ ਜਿਹੜਾ ਕਬੂਲ ਕੀਤਾ ਤੇ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਚੁੱਕੇ ਨੇ। ਬਹੁਤ ਵਾਰੀ ਆਪਾਂ ਇਹ ਅਕਸਰ ਹੀ ਗੱਲ ਕਰਦੇ ਰਹਿੰਦੇ ਆ ਵੀ ਬਹੁਤ ਸਾਰੇ ਨਿਆਣੇ ਇੱਦਾਂ ਦੀਆਂ ਜਿਹੜੀਆਂ ਆ ਸ਼ਰਾਰਤਾਂ ਆ ਉਹ ਕਰਦੇ ਰਹਿੰਦੇ ਆ। ਸੋ ਤਾਂ ਹੀ ਅਸੀਂ ਹਮੇਸ਼ਾ ਕਹਿੰਦੇ ਆ ਵੀ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਜਿਹੜੀ ਕਰਿਆ ਕਰੋ। ਜੇਕਰ ਤੁਸੀਂ ਗੱਲ ਨਹੀਂ ਕਰਦੇ ਤੇ ਇੱਦਾਂ ਦੀਆਂ ਭੈੜੀਆਂ ਸ਼ਰਾਰਤਾਂ ਕਰਦੇ ਆ ਤੇ ਦੇਖੋ ਉਹਨਾਂ ਦਾ ਕਰੀਅਰ, ਉਹਨਾਂ ਦਾ ਫਿਊਚਰ, ਉਹਨਾਂ ਦਾ ਜਿਹੜਾ ਭਵਿੱਖ ਆ ਉਹ ਟੋਟਲੀ ਜਿਹੜਾ ਤਬਾਹ ਹੋ ਜਾਂਦਾ ਆ। ਬਾਅਦ ਦੇ ਵਿੱਚ ਨੌਕਰੀ ਮਿਲਣਾ ਇੱਕ ਹਿਸਾਬ ਦੇ ਨਾਲ ਨਾਮੁਮਕਿਨ ਵਾਲੀ ਗੱਲ ਜਿਹੜੀ ਹੋ ਜਾਂਦੀ, ਕਿਉਂਕਿ ਐਨੀਮਲ ਟਾਰਚਰ ਦਾ ਜਿਹੜਾ ਕੇਸ ਆ ਉਹਨਾਂ ਉੱਤੇ ਪੱਕਾ ਹੀ ਜਿਹੜਾ ਆ ਉਹ ਪੈ ਜਾਂਦਾ ਆ। ਸੋ ਇਹ ਜਿਹੜੀ ਗੱਲ ਆ ਖਾਸ ਕਰਕੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਿੱਥੇ ਹਰ ਇੱਕ ਚੀਜ਼ ਲੋਕਾਂ ਨੂੰ ਆ ਵੀ ਮੇਰੇ ਵਿਊ ਵੱਧ ਹੋਣ ਵੀਡੀਓ ਤੇ, ਮੇਰੇ ਜਿਹੜੇ ਲਾਈਕ ਜ਼ਿਆਦਾ ਹੋਣ, ਲੋਕੀ ਕਮੈਂਟ ਜਿਹੜੇ ਉਹ ਜ਼ਿਆਦਾ ਕਰਨ,
ਇਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਪੁੱਠੀਆਂ ਹਰਕਤਾਂ ਜਿਹੜੀਆਂ ਉਹ ਕਰਦੇ ਨੇ, ਤੇ ਇਸੇ ਦਾ ਹੀ ਜਿਹੜਾ ਹੁਣ ਨਤੀਜਾ ਇਹਨਾਂ ਦੋਨਾਂ ਨੂੰ 18-19 ਸਾਲਾਂ ਦੇ ਦੋ ਮੁੰਡਿਆਂ ਨੂੰ ਜਿਹੜਾ ਉਹ ਭੁਗਤਣਾ ਪਏਗਾ ਵੀ ਕੀ ਉਹਨਾਂ ਨੇ ਇਹ ਕੀਤਾ ਆ। ਤੇ ਇਹੀ ਨਹੀਂ, ਅਖੀਰ ਦੇ ਵਿੱਚ ਇੰਨੀ ਦਰਿੰਦਗੀ ਉਹਨਾਂ ਨੇ ਦਿਖਾਈ ਵੀ ਪੱਥਰ ਦੇ ਨਾਲ ਉਸ ਬਲੂੰਗੜੇ ਦੇ ਨੂੰ ਜਿਹੜਾ ਉਹਨਾਂ ਨੇ ਮਾਰ ਵੀ ਦਿੱਤਾ। ਸੋ ਤੇ ਉਹ ਫੇਸਬੁੱਕ ਦੇ ਉੱਤੇ ਜਿਹੜਾ ਉਹਨਾਂ ਨੇ ਦਿਖਾਇਆ, ਇਹ ਕੰਮ ਉਹਨਾਂ ਨੇ ਤਾਂ ਕੀਤਾ ਵੀ ਲੋਕੀ ਉਹਨਾਂ ਦੇ ਕੋਲੋਂ ਜਿਹੜਾ ਆ ਉਹ ਪੀਜ਼ਾ ਜਿਹੜਾ ਖਰੀਦਣ। ਇਹ ਕੀ ਹੋ ਰਿਹਾ ਦੁਨੀਆ ਦੇ ਵਿੱਚ, ਕੀ ਇਹ ਬਹੁਤ ਵੱਡੀਆਂ ਇੱਕ ਮੈਂ ਤਾਂ ਕਹਿੰਦਾ ਵੀ ਇਹ ਮਾਨਸਿਕ ਪ੍ਰੋਬਲਮਸ ਹੀ ਆ ਵੀ ਜੇ ਇਸ ਤਰੀਕੇ ਦੇ ਨਾਲ ਜਿਹੜੇ ਬੇਜ਼ੁਬਾਨੇ ਐਨੀਮਲਸ ਦੇ ਉੱਤੇ, ਪਸ਼ੂਆਂ ਦੇ ਉੱਤੇ, ਜਿਹੜਾ ਜਾਨਵਰਾਂ ਦੇ ਉੱਤੇ ਇੰਨਾ ਤਸ਼ੱਦਦ ਕਰ ਰਹੇ ਆ, ਤੇ ਬਾਅਦ ਇਹੋ ਜਿਹਿਆਂ ਦੇ ਹੱਥੇ ਬਾਅਦ 'ਚ ਬੰਦੂਕਾਂ ਲੱਗੀਆਂ ਹੋਈਆਂ ਤਾਂ ਇਹਨਾਂ ਨੇ ਬਾਅਦ ਦੇ ਵਿੱਚ ਇਹੀ ਕੰਮ ਕਰਨਾ, ਕਿਤੇ ਸਕੂਲ 'ਚ ਜਾ ਕੇ ਗੋਲੀ ਚਲਾਉਣਗੇ, ਕਿਤੇ ਕੁਛ ਕਰਨਗੇ, ਕਿਸੇ ਨੂੰ ਮਾਰਨਗੇ। ਸੋ ਇਹ ਵੱਡੀ ਇੱਕ ਸਮੱਸਿਆ ਆ, ਤੇ ਜ਼ਰੂਰ ਆਪਣੇ ਨਾ ਬੱਚਿਆਂ ਦੇ ਨਾਲ ਹਮੇਸ਼ਾ ਜਿਹੜੀਆਂ ਇਹ ਗੱਲਾਂ ਕਰਦੇ ਰਿਹਾ ਕਰੋ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਤਾਂ ਜੋ ਕੋਈ ਉਹ ਕਈ ਵਾਰੀ ਨਾ ਬਚਕਾਨੀ ਹਰਕਤ ਕਹਿ ਲੈਂਦੇ ਆ, ਬੇਵਕੂਫਾਨਾ ਹਰਕਤ ਜਿਹੜੀ ਆ ਉਹ ਜਿਹੜੀ ਨਾ ਕਰਨ। ਤੇ ਇਹੀ ਨਹੀਂ, ਕਿਉਂਕਿ ਉਹਨਾਂ ਦਾ ਵੀ ਬਚਾਅ ਆ ਤੇ ਤੁਹਾਡਾ ਵੀ ਸਾਰਿਆਂ ਦਾ ਜਿਹੜਾ ਖੱਜਲ ਖਵਾਰੀ ਤੋਂ ਬਾਅਦ ਦੇ ਵਿੱਚ ਬਚਾਅ ਆ। ਇਹ ਕੀਤੀ ਹੋਈ ਜਿਹੜੀ ਗੱਲ ਆ ਇਹਨਾਂ ਦੀ, ਇਹਨਾਂ ਦੇ ਭਵਿੱਖ ਦੇ ਉੱਤੇ ਹੁਣ ਪੱਕਾ ਦਾਗ ਬਣ ਕੇ ਜਿਹੜੀ ਆ ਉਹ ਨਾਲ ਹੀ ਰਹਿਣੀ ਆ। ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਆ, ਸਟੇਟ ਡਿਪਾਰਟਮੈਂਟ ਜਿਹੜਾ ਹੈਗਾ ਅਮਰੀਕਾ ਦਾ, ਉਹਨਾਂ ਦੇ ਕੋਲ ਕਹਿੰਦੇ $120 ਮਿਲੀਅਨ ਦੀ ਗ੍ਰਾਂਟ ਸੀਗੀ, ਤੇ ਉਹ ਗ੍ਰਾਂਟ ਉਹਨਾਂ ਨੇ ਇਸ ਕਰਕੇ ਰੱਖੀ ਸੀ ਵੀ ਜਿਹੜੀ ਰਸ਼ੀਆ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਮੈਡਲਿੰਗ ਕਰ ਰਹੀ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਣਾ ਆ। ਇਸ ਕਰਕੇ ਸਪੈਸ਼ਲ ਗ੍ਰਾਂਟ ਜਿਹੜੀ ਆ ਸਟੇਟ ਡਿਪਾਰਟਮੈਂਟ ਦੇ ਕੋਲ ਜਿਹੜੀ ਸੀਗੀ। ਪਰ ਕਹਿੰਦੇ ਉਹਨਾਂ ਨੇ ਇਸ ਇਲੈਕਸ਼ਨ ਦੇ ਦੌਰਾਨ ਜਿਹੜੀ 2016 ਦੇ ਵਿੱਚ ਹੋਈ ਤੇ ਉਸ ਤੋਂ ਪਹਿਲਾਂ ਜਿਹੜੀ ਰਸ਼ੀਅਨ ਮੈਡਲਿੰਗ ਦੀਆਂ ਗੱਲਾਂ ਆਪਾਂ ਦੇਖੀਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈਆਂ ਆ, ਉਹਨਾਂ ਨੇ ਕਹਿੰਦੇ 1 ਸੈਂਟ ਜਿਹੜਾ ਉਸ ਦੇ ਵਿੱਚ ਨਹੀਂ ਖਰਚਿਆ। ਉਹ ਗ੍ਰਾਂਟ ਉਹਨਾਂ ਦੀ ਉੱਦਾਂ ਹੀ ਜਿਹੜੀ ਉਹ ਪਈ ਰਹੀ। ਵੈਸੇ ਆਪਾਂ ਦੇਖਿਆ ਵੀ ਬਹੁਤ ਸਾਰੇ ਡਿਪਾਰਟਮੈਂਟ ਆ ਰੋਂਦੇ ਰਹਿੰਦੇ ਆ ਵੀ ਸਾਨੂੰ ਗ੍ਰਾਂਟ ਨਹੀਂ ਮਿਲਦੀ, ਸਾਨੂੰ ਗ੍ਰਾਂਟ ਨਹੀਂ ਮਿਲਦੀ, ਅਸੀਂ ਆਹ ਕਰਨਾ ਸੀ, ਅਸੀਂ ਉਹ ਕਰਨਾ ਸੀ। ਪਰ ਆ ਹੁਣ ਇੱਕ ਨਵਾਂ ਹੀ ਜਿਹੜਾ ਖੁਲਾਸਾ ਹੋਇਆ ਆ, ਇਸ ਦੇ ਕਰਕੇ ਸਾਰੇ ਜਿਹੜੇ ਹੈਰਾਨ ਰਹਿ ਗਏ, ਜਦ ਕਿ ਉਹਨਾਂ ਦਿਨਾਂ ਦੇ ਵਿੱਚ ਵੀ ਇਹ ਗੱਲਾਂ ਬਹੁਤ ਖੁੱਲ੍ਹ ਕੇ ਜਿਹੜੀਆਂ ਆ ਰਹੀਆਂ ਸੀ ਵੀ ਰਸ਼ੀਆ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਫਲੂਐਂਸ ਕਰਨ ਦੇ ਲਈ, ਉਹਨਾਂ ਲੋਕਾਂ ਦੇ ਉੱਤੇ ਪ੍ਰਭਾਵ ਛੱਡਣ ਦੇ ਲਈ ਆਪਣੀ ਜਿਹੜੀ ਆ ਕੋਸ਼ਿਸ਼ਾਂ ਕਰ ਰਿਹਾ, ਜਿਸ ਦੇ ਵਿੱਚ ਕਿਤੇ ਨਾ ਕਿਤੇ ਉਹ ਕਾਮਯਾਬ ਵੀ ਰਹੇ ਆ। ਤਾਂ ਹੀ ਤਕਰੀਬਨ 20 ਬੰਦਿਆਂ ਨੂੰ ਜਿਹੜਾ ਉਹਨਾਂ ਵੱਖਾਂ ਦੋਸ਼ਾਂ ਦੇ ਵਿੱਚ ਜਿਹੜਾ ਦੋਸ਼ੀ ਵੀ ਇੰਡਾਈਟ ਵੀ ਜਿਹੜਾ ਆ ਉਹ ਕੀਤਾ ਗਿਆ, ਉਹਨਾਂ ਉੱਤੇ ਚਾਰਜ ਵੀ ਜਿਹੜੇ ਲੱਗੇ ਆ। ਸੋ ਹੁਣ ਸਟੇਟ ਡਿਪਾਰਟਮੈਂਟ ਇਸ ਦੇ ਪ੍ਰਤੀ ਜਵਾਬ ਦੇਣ ਤੋਂ ਜਿਹੜਾ ਅਜੇ ਤਾਂ ਹਿਚਕਿਚਾਹਟ ਜਿਹੜੀ ਉਹ ਦਿਖਾ ਰਿਹਾ ਆ। ਸਪੈਸ਼ਲ ਕਹਿੰਦੇ 23 ਐਨਲਿਸਟ ਜਿਹੜੇ ਆ ਇਸ ਕੰਮ ਦੇ ਲਈ ਉਹਨਾਂ ਨੇ ਰੱਖੇ ਸੀਗੇ ਗਲੋਬਲ ਇੰਗੇਜਮੈਂਟ ਸੈਂਟਰ ਦੇ ਵਿੱਚ, ਤੇ ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਵੀ ਮਾਸਕੋ ਦੀ ਜਿਹੜੀ ਡਿਸਇਨਫੋਰਮੇਸ਼ਨ ਆ, ਜਿਹੜੀ ਨਕਲੀਆਂ ਤੋਂ ਨਕਲੀਆਂ ਜਿਹੜੀਆਂ ਖਬਰਾਂ ਉਹ ਘੱਲ ਰਹੇ ਆ, ਉਹ ਕੱਢ ਰਹੇ ਆ, ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਨਜਿੱਠਿਆ ਜਾਵੇ। ਉਹ ਜਿਹੜੇ 23 ਬੰਦੇ ਉਹਨਾਂ ਨੇ ਹਾਇਰ ਕੀਤੇ ਸੀ, ਕਹਿੰਦੇ ਵੀ ਰਸ਼ੀਅਨ ਭਾਸ਼ਾ ਵੀ ਜਿਹੜੀ ਬੋਲਦੇ ਸੀ, ਕਈ ਵਾਰੀ ਬੰਦਾ ਇਹ ਵੀ ਬਹਾਨਾ ਮਾਰ ਜਾਂਦੇ ਆ ਵੀ ਨਹੀਂ ਜੀ ਸਾਨੂੰ ਤਾਂ ਪਤਾ ਨਹੀਂ ਲੱਗਾ ਉਹ ਆਪਣੀਆਂ ਉਹਨਾਂ ਵੀਡੀਓਜ਼ ਦੇ ਵਿੱਚ ਕੀ ਕਹੀ ਜਾਂਦੇ ਸੀਗੇ, ਇਸ ਕਰਕੇ ਅਸੀਂ ਉਹ ਕਰ ਨਹੀਂ ਸਕੇ। ਪਰ ਦੇਖੋ 23 ਬੰਦੇ ਉਹਨਾਂ ਨੇ ਹਾਇਰ ਕੀਤੇ, ਸੈਲਰੀਆਂ ਉਹਨਾਂ ਨੂੰ ਦਿੱਤੀਆਂ, $120 ਮਿਲੀਅਨ ਦੀ ਸਪੈਸ਼ਲ ਜਿਹੜੀ ਗ੍ਰਾਂਟ ਉਹਨਾਂ ਨੇ ਜਿਹੜੀ ਉਹ ਲਾ ਕੇ ਰੱਖੀ, ਤੇ ਕੀਤਾ ਉਹਨਾਂ ਨੇ ਕੁਛ ਵੀ ਨਹੀਂ। ਕਿਸੇ ਵੀ ਤਰੀਕੇ ਦਾ ਕਦੀ ਵੀ ਜਿਹੜਾ ਸਟੇਟ ਡਿਪਾਰਟਮੈਂਟ ਵੱਲੋਂ ਉਹਨਾਂ ਦੇ ਵੱਲੋਂ ਕੀਤੇ ਗਏ ਜਿਹੜੇ ਗਲਤ ਪ੍ਰਚਾਰ ਆ ਜਾਂ ਗਲਤ ਖਬਰਾਂ ਦੇ ਪ੍ਰਤੀ ਜਿਹੜਾ ਉਹਨਾਂ ਦੇ ਕੋਲੋਂ ਸੁਣਨ ਨੂੰ ਜਿਹੜਾ ਆ ਉਹ ਨਹੀਂ ਜਿਹੜਾ ਮਿਲਿਆ। ਇਸ ਦੇ ਪ੍ਰਤੀ ਜਿਹੜਾ ਆ ਕਹਿੰਦੇ ਆ ਵੀ ਸੈਕਟਰੀ ਆਫ ਸਟੇਟ ਜਿਹੜੇ ਰੈਕਸ ਟਿਲਰਸਨ ਆ, ਉਹਨਾਂ ਨੇ ਕਹਿ ਲਓ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਇਸ ਡਿਪਾਰਟਮੈਂਟ ਦੇ ਉੱਤੇ ਜਿਹੜਾ ਭਰੋਸਾ ਜਿਹੜਾ ਉਹਨਾਂ ਦਾ ਘਟਿਆ ਆ ਵੀ ਇਹ ਕੰਮ ਜਿਹੜਾ ਕਿੱਦਾਂ ਹੋਇਆ ਆ। ਤੇ ਕਿਉਂਕਿ ਇੱਕ ਵੱਡੇ ਪੱਧਰ ਦੇ ਉੱਤੇ, ਵੱਡੇ ਪੈਮਾਨੇ ਦੇ ਉੱਤੇ ਅਮਰੀਕਾ ਦੀ ਇਸ ਪੂਰੇ ਕੇਸ ਦੇ ਵਿੱਚ ਥੂ ਹੋਈ ਆ ਵੀ ਕਿਸ ਤਰੀਕੇ ਦੇ ਨਾਲ ਬਾਹਰਲੇ ਮੁਲਕ ਦੀ ਇੱਕ ਗਵਰਨਮੈਂਟ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪ੍ਰਭਾਵ ਪਾਉਣ ਦੀ ਅਮਰੀਕਾ ਦੀ ਜਿਹੜੀ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਹੈਗਾ ਆ ਵੀ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅਸਰ ਪਾਇਆ ਆ।
ਅਮਰੀਕਾ ਜੋ ਕਿ ਬਿਲੀਅਨਸ ਆਫ ਡਾਲਰ ਆਪਣੇ ਇੱਥੇ ਜਿਹੜੇ ਦੋਨਾਂ ਹੀ ਪਾਰਟੀਆਂ ਦੇ ਜੇ ਮਿਲਾ ਕੇ ਗੱਲ ਕਰੀਏ, ਜਦੋਂ ਵੀ ਕੈਂਪੇਨ ਹੁੰਦੇ ਆ, ਜਦੋਂ ਵੀ ਕੋਈ ਵੀ ਇਲੈਕਸ਼ਨ ਹੁੰਦੀਆਂ, ਉਹ ਸਪੈਂਡ ਕਰਦਾ ਆ। ਇਕੱਲਾ ਇਹੀ ਨਹੀਂ, ਨਾਲ ਹੀ ਬਿਲੀਅਨਸ ਆਫ ਡਾਲਰ ਜਿਹੜੀਆਂ ਸਾਈਬਰ ਕੈਪੇਬਿਲਿਟੀਜ਼ ਆ, ਸੀਕ੍ਰੇਟ ਸਾਈਬਰ ਕੈਪੇਬਿਲਿਟੀਜ਼ ਆ, ਉਹਨਾਂ ਉੱਤੇ ਸਪੈਂਡ ਕਰਦਾ ਆ। ਅਤੇ ਉਹ ਇਸ ਚੀਜ਼ ਦੇ ਪ੍ਰਤੀ ਇਨਫੈਕਟਿਵ ਕਿਤੇ ਨਾ ਕਿਤੇ ਰਹੀਆਂ। ਇਹ ਜਿਹੜਾ ਸੋਸ਼ਲ ਮੀਡੀਆ ਆ, ਜਿਸ ਦੇ ਵਿੱਚ ਫੇਸਬੁੱਕ ਸੀ, ਟਵਿੱਟਰ ਸੀ, ਹੋਰ ਵੱਖੋ ਵੱਖਰੀਆਂ ਜਿਹੜੀਆਂ ਵੀਡੀਓ ਹੋਸਟਿੰਗ ਸਾਈਟਸ ਜਿਹੜੀਆਂ ਸੀਗੀਆਂ, ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜੇ ਵੱਖੋ ਵੱਖਰੇ ਜਿਹੜੇ ਪਾਰਟੀ ਦੇ ਜਿਹੜੇ ਕਹਿ ਲਓ ਵੀ ਕੈਂਪੇਨਰ ਸੀਗੇ ਜਾਂ ਉਮੀਦਵਾਰ ਸੀ, ਉਹਨਾਂ ਪ੍ਰਤੀ ਜਿਹੜੇ ਆ ਗਲਤ ਅਫਵਾਹਾਂ ਜਿਹੜੀਆਂ ਫੈਲਾਈਆਂ ਗਈਆਂ। ਸੋ ਉਹਦੇ ਕਰਕੇ ਕਹਿੰਦਾ ਖਾਸਾ ਜਿਹੜਾ ਅਸਰ ਪਿਆ, ਅਤੇ ਇਹਦੇ ਕਰਕੇ ਹੁਣ ਜਿਹੜਾ ਸਟੇਟ ਡਿਪਾਰਟਮੈਂਟ ਹੁਣ ਤੱਤੇ ਪਾਣੀ ਦੇ ਵਿੱਚ ਹੈਗਾ ਆ। ਅਤੇ ਇਹੀ ਨਹੀਂ, ਆਲਰੇਡੀ ਉਹਨਾਂ ਦੇ ਕੋਲ ਅਗਲੇ ਸਾਲ ਦੇ ਲਈ $60 ਮਿਲੀਅਨ ਦੀ ਗ੍ਰਾਂਟ ਹੋਰ ਪਈ ਆ। ਦੇਖਦੇ ਹਾਂ ਇਸ ਵਾਰੀ 1 ਸੈਂਟ ਵਰਤਦੇ ਨੇ, ਡਾਲਰ ਵਰਤਦੇ ਨੇ, ਜਾਂ ਕੁਛ ਨਾ ਕੁਛ ਇਸ ਚੀਜ਼ ਦੇ ਪ੍ਰਤੀ ਕੁਛ ਕੀਤਾ ਜਾਊਗਾ। ਅਤੇ ਸਰੋਤਿਓ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਬਣਾਵਾਂਗੇ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਉਹ ਚੱਲਦਾ ਰਹੇਗਾ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਜੀ, ਮੈਂ ਹਾਂ ਰਾਜ, ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ, ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ, ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188।
ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਜ਼ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਉਪਲਬਧ ਹਨ ਸਵਾਦ ਸਟਾਰ ਦੇ ਪ੍ਰੋਡਕਟ ਮੈਜੀਕਲ ਹਰਬਲ ਹੇਅਰ ਕਲਰ ਸ਼ੈਂਪੂ ਜੋ 100% ਹਰਬਲ ਅਤੇ ਅਮੋਨੀਆ ਤੋਂ ਮੁਕਤ ਹੈ। ਇਸ ਨਾਲ ਸਕਿਨ ਉੱਤੇ ਕੋਈ ਦਾਗ ਨਹੀਂ ਪੈਂਦਾ। ਸਿਰਫ 5 ਤੋਂ 10 ਮਿੰਟ ਵਿੱਚ ਵਾਲ ਕਲਰ ਹੋ ਜਾਂਦੇ ਹਨ। ਵਾਲਾਂ ਨੂੰ ਮਜ਼ਬੂਤੀ ਦੇਣ ਅਤੇ ਝੜਨ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਲਈ ਅਦਰਕ ਅਤੇ ਹਰਬਲ ਫਾਰਮੂਲੇ ਨਾਲ ਤਿਆਰ ਕੀਤਾ ਗਿਆ ਸਵਾਦ ਸਟਾਰ ਹੇਅਰ ਲਾਸ ਸੇਵਰ ਸ਼ੈਂਪੂ। ਵਧੇਰੇ ਜਾਣਕਾਰੀ ਲਈ ਕਾਲ ਕਰੋ 800 322 2297 800 322 2297। ਸਵਾਦ ਸਟਾਰ। ਉਹ ਸੰਧੂਆਂ ਨੇ ਹੁਣੇ ਤਾਂ ਟਰੱਕਾਂ ਦਾ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ ਕਦੀ ਬਿਜ਼ਨਸ ਸਫਲ ਹੋਏ ਆ। ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ। ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅੱਵਲ ਵਾਲਿਆਂ ਤੋਂ ਲਈ ਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ US ਵਿੱਚ ਆਪਣੇ ਹੈੱਡਕੁਆਰਟਰ ਦੀ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਹਨ 13 ਅਪ੍ਰੈਲ ਨੂੰ ਸੈਕਰਾਮੈਂਟੋ ਦੇ ਵਿੱਚ। ਅੱਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਸੈਕਰਾਮੈਂਟੋ ਵਿੱਚ 16, 17, 18, 19 ਅਪ੍ਰੈਲ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਕਲਾਸਿਸ ਲੱਗ ਰਹੀਆਂ ਹਨ। ਲਿਮਿਟਿਡ ਸੀਟਾਂ ਅੱਜ ਹੀ ਐਨਰੋਲ ਕਰੋ। ਅੱਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅੱਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਹੋਰ ਜਾਣਕਾਰੀ ਲਈ ਵਿਜ਼ਿਟ avval.com AVAL.com ਜਾਂ ਕਾਲ 1877-995-1313 1-877 995 1313। ਐਡਰੈਸ 2520 ਵੈਂਚਰ ਓਕਸ ਵੇ ਸਵੀਟ 245 ਸੈਕਰਾਮੈਂਟੋ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ, ਸਪਾਂਸਰ ਕੀਤਾ ਹੈ ਅਪਡੇਟ ਅਮਰੀਕਾ ਨੂੰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਉਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ ਤੇ ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਤੇ ਆਓ ਹੁਣ ਆਪਾਂ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਵੈਸਟ ਵਰਜੀਨੀਆ ਦੇ ਵਿੱਚ ਜਿਹੜੇ ਟੀਚਰਸ ਦੀ ਤੇ ਜਿਹੜੇ ਸਕੂਲ ਸਟਾਫਰਸ ਆ ਉਹਨਾਂ ਦੀ ਸਟ੍ਰਾਈਕ ਅਜੇ ਵੀ ਜਾਰੀ ਆ। ਪਿਛਲੀ 22 ਫਰਵਰੀ ਤੋਂ ਜਿਹੜੀਆਂ ਵੈਸਟ ਵਰਜੀਨੀਆ ਦੀਆਂ 55 ਕਾਉਂਟੀਜ਼ ਆ ਉਹਨਾਂ ਦੇ ਸਾਰੇ ਹੀ ਸਕੂਲ ਟੀਚਰ ਤੇ
ਨਾਲ ਦੇ ਨਾਲ ਜਿਹੜੇ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਆ ਉਹਨਾਂ ਨੇ ਹੜਤਾਲ ਕੀਤੀ ਹੋਈ ਆ, ਕਿਉਂਕਿ ਉਹਨਾਂ ਦੀ ਮੰਗ ਆ ਵੀ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਤੇ ਹੈਲਥ ਇੰਸ਼ੋਰੈਂਸ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਥੋੜਾ ਉਸ ਦੇ ਵਿੱਚ ਹੋਰ ਇਨਸੈਂਟਿਵ ਜਿਹੜੇ ਆ ਉਹ ਦਿੱਤੇ ਜਾਣ। ਇਸ ਚੀਜ਼ ਦੇ ਚੱਲਦਿਆਂ ਲਗਾਤਾਰ ਵੈਸਟ ਵਰਜੀਨੀਆ ਦੇ ਜਿਹੜੇ ਕੈਪੀਟਲ ਦੇ ਵਿੱਚ ਜਿੱਥੇ ਉਹਨਾਂ ਦਾ ਸਦਨ ਆ ਉੱਥੇ ਉਹ ਜਿਹੜੇ ਕਹ ਲਓ ਵੀ ਪ੍ਰੋਟੈਸਟ ਵੀ ਕਰ ਰਹੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟੀਚਰਸ ਦੀ ਜਿਹੜੀ ਸਟਾਫ ਦੀ ਜਿਹੜੀ ਯੂਨੀਅਨ ਆ ਤੇ ਕਹ ਲਓ ਵੀ ਗਵਰਨਰ ਹੈਗੇ ਨੇ ਵੈਸਟ ਵਰਜੀਨੀਆ ਦੇ ਜਿਮ ਜਸਟਿਸ, ਉਹਨਾਂ ਦੇ ਦਰਮਿਆਨ ਗੱਲਬਾਤ ਹੋਈ ਆ ਤੇ ਆਲਮੋਸਟ ਸਮਝੌਤਾ ਕਹਿੰਦੇ ਆ ਵੀ ਹੋਣ ਦੇ ਕਗਾਰ ਦੇ ਉੱਤੇ ਆ। ਉਹ ਮੰਨੇ ਹੋਏ ਨੇ 4% ਜਿਹੜੀ ਆ ਉਹ ਇਨਕਰੀਜ਼ ਕਰਨ ਦੇ ਲਈ, ਵੀ 4% ਜਿਹੜਾ ਤਨਖਾਹਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਜਾਊਗਾ। ਪਰ ਜਿਹੜੀ ਯੂਨੀਅਨ ਵਾਲੇ ਆ ਉਹ ਅੜੇ ਨੇ ਵੀ ਨਹੀਂ, ਘੱਟੋ ਘੱਟ ਜਿਹੜਾ ਆ ਉਹ 5% ਜਿਹੜਾ ਵਾਧਾ ਕੀਤਾ ਜਾਵੇ। ਇਸ ਮੌਕੇ ਜਿਹੜੇ ਗਵਰਨਰ ਜਿਮ ਜਸਟਿਸ ਆ ਉੱਥੋਂ ਦੇ ਉਹ ਕਹਿ ਰਹੇ ਆ ਵੀ ਉਹ ਆਪਣੇ ਉੱਥੋਂ ਦੇ ਸੈਨੇਟ ਦੇ ਜਿਹੜੇ ਲੀਡਰ ਨੇ ਰਾਇਨ ਫਰਨਸ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ। ਕਮੇਟੀ ਦਾ ਕਹਿੰਦੇ ਇਸ ਟਾਈਮ ਕੰਮ ਚੱਲ ਰਿਹਾ ਵੇਖਣ ਨੂੰ ਵੀ ਕੀ ਵੈਸਟ ਵਰਜੀਨੀਆ ਦੇ ਕੋਲ ਇੰਨੇ ਕੁ ਡਾਲਰ ਮੌਜੂਦ ਆ ਵੀ ਇਹ ਤਨਖਾਹਾਂ ਦੇ ਵਿੱਚ ਵਾਧਾ ਜਿਹੜਾ ਉਹ ਕੀਤਾ ਜਾਵੇ। ਉਧਰ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਉੱਥੇ ਰਿਪਰੈਜ਼ੈਂਟੇਟਿਵ ਆ ਜਿਹੜੇ ਲੈਜਿਸਲੇਚਰ ਦੇ ਵਿੱਚ ਉਹ ਕਹਿੰਦੇ ਆ ਵੀ ਹਾਂ ਇਹ ਨਵੀਆਂ ਜਿਹੜੀਆਂ ਰੈਵਨਿਊ ਪ੍ਰੋਜੈਕਸ਼ਨਸ ਦੇ ਮੁਤਾਬਕ ਇੰਨੇ ਜਿਹੜੇ ਡਾਲਰ ਮੌਜੂਦ ਨੇ। ਕਹਿੰਦੇ ਵੀ ਜੇ ਇੰਸਟੈਡ ਆਫ 4% 5% ਵਾਧਾ ਕੀਤਾ ਜਾਂਦਾ ਆ ਤਾਂ ਵੈਸਟ ਵਰਜੀਨੀਆ ਨੂੰ $13 ਮਿਲੀਅਨ ਜਿਹੜੇ ਹੋਰ ਜਿਹੜੇ ਇਹਨਾਂ ਟੀਚਰਸ ਤੇ ਸਟਾਫਰਸ ਦੇ ਉੱਤੇ ਜਿਹੜੇ ਆ ਉਹ ਖਰਚਣੇ ਪੈਣਗੇ। ਸੋ ਤਕਰੀਬਨ 20,000 ਜਿਹੜੇ ਟੀਚਰ ਆ ਉਹ 22 ਫਰਵਰੀ ਤੋਂ ਜਿੱਦਾਂ ਮੈਂ ਦੱਸਿਆ ਵੀ ਉਹ ਹੜਤਾਲ ਤੇ ਨੇ ਸਾਰੇ ਦੇ ਸਾਰੀਆਂ 55 ਕਾਉਂਟੀਜ਼ ਦੇ ਵਿੱਚ। ਇਸੇ ਦੇ ਚੱਲਦਿਆਂ ਉਹਨਾਂ ਨੇ ਅੱਜ ਸੋਮਵਾਰ ਨੂੰ ਵੀ ਜਿਹੜੀ ਛੁੱਟੀ ਦਾ ਐਲਾਨ ਕੀਤਾ ਹੋਇਆ ਆ, ਜਿਸ ਕਰਕੇ ਤਕਰੀਬਨ 2,77,000 ਸਟੂਡੈਂਟ ਜਿਹੜੇ ਆ ਉਹਨਾਂ ਦੀਆਂ ਕਲਾਸਾਂ ਜਿਹੜੀਆਂ ਆ ਉਹ ਨਹੀਂ ਜਿਹੜੀਆਂ ਉਹ ਲੱਗ ਰਹੀਆਂ। ਤੇ ਜਿੱਦਾਂ ਪਹਿਲਾਂ ਵੀ ਆਪਾਂ ਦੱਸਦੇ ਰਹੇ ਹਾਂ ਵੈਸਟ ਵਰਜੀਨੀਆ ਅਮਰੀਕਾ ਦੇ 48ਵੇਂ ਨੰਬਰ ਤੇ ਆਉਂਦੀ ਆ ਜਦੋਂ ਆਪਾਂ ਐਵਰੇਜ ਟੀਚਰ ਸੈਲਰੀ ਦੀ ਗੱਲ ਕਰਦੇ ਆ ਤੇ ਇਹਨਾਂ ਦੀ ਸਾਲਾਨਾ ਆਮਦਨ ਮਹਿਜ $45,000 ਜਿਹੜੀ ਆ ਟੀਚਰਾਂ ਦੀ ਜਿਹੜੀ ਬਣਦੀ ਆ ਵੈਸਟ ਵਰਜੀਨੀਆ ਦੇ ਵਿੱਚ, ਜੋ ਕਿ ਆਪਾਂ ਜੇ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਅਨੁਸਾਰ ਕਾਫੀ ਘੱਟ ਨਜ਼ਰ ਆਉਂਦਾ ਹੈ। ਚਾਹੇ ਉੱਥੇ ਕਾਸਟ ਆਫ ਲਿਵਿੰਗ ਕਿੰਨੀ ਵੀ ਜਿਹੜੀ ਆ ਉਹ ਘੱਟ ਜਿਹੜੀ ਕਿਉਂ ਨਾ ਹੋਵੇ, ਆਪਾਂ ਟੀਚਰਸ ਨੂੰ ਇਸ ਤਰੀਕੇ ਦੇ ਨਾਲ ਟਰੀਟ ਕਰ ਰਹੇ ਆ ਵੀ ਜਿੱਦਾਂ ਇਹ ਤਾਂ ਰਹਿੰਦ ਖੂੰਹਦ ਵਾਲੀ ਜਿਹੜੀ ਜੌਬ ਆ, ਜਦ ਕਿ ਇਹਨਾਂ ਹੀ ਟੀਚਰਸ ਨੇ ਭਵਿੱਖ ਨੂੰ ਜਿਹੜਾ ਤਿਆਰ ਕਰਨਾ ਆ। ਇਹਨਾਂ ਦੇ ਵਿੱਚੋਂ ਜਿਹੜੇ ਇਹਨਾਂ ਦੇ ਪੜ੍ਹੇ ਹੋਏ ਸਟੂਡੈਂਟਾਂ ਨੇ ਕਿਸੇ ਪਾਸੇ ਟੀਚਰ ਜਿਹੜੇ ਆ ਰਾਸ਼ਟਰਪਤੀ ਬਣਨੇ ਆ, ਕਿਤੇ ਕੁਛ ਬਣਨਾ ਆ, ਕਿਤੇ ਕੁਛ ਬਣਨਾ ਆ। ਸੋ ਟੀਚਰਸ ਦਾ ਵੀ ਆਈ ਥਿੰਕ ਧਿਆਨ ਰੱਖਣਾ ਜਿਹੜਾ ਆ ਉਹ ਜ਼ਰੂਰੀ ਕੰਮ ਹੈਗਾ ਆ। ਜੇ ਉਹ ਨਹੀਂ ਰੱਖਿਆ ਜਾਂਦਾ ਤਾਂ ਕੰਮ ਜਿਹੜਾ ਆ ਉਹ ਮੁਸ਼ਕਲ ਹੋਵੇਗਾ। ਤੇ ਕਹਿੰਦੇ ਆ ਵੀ ਉਮੀਦ ਇਹ ਕੀਤੀ ਜਾ ਰਹੀ ਆ ਵੀ ਆਉਂਦੇ ਪਰਸੋਂ ਤੱਕ ਬੁੱਧਵਾਰ ਤੱਕ ਜਿਹੜਾ 5% ਰੇਜ਼ ਵਾਲਾ ਬਿੱਲ ਆ ਉਹ ਸ਼ਾਇਦ ਪਾਸ ਜਿਹੜਾ ਆ ਹੋ ਸਕਦਾ ਆ। ਆਲਰੇਡੀ ਉਹਨਾਂ ਨੇ 4% ਵਾਲਾ ਬਿੱਲ ਜਿਹੜਾ ਉਹ ਪਾਸ ਕਰ ਚੁੱਕੇ ਆ ਬੀਤੇ ਵੀਕਐਂਡ ਦੇ ਉੱਤੇ, ਪਰ ਹੁਣ ਜਿੱਦਾਂ ਇਹਨਾਂ ਨੇ ਕਿਹਾ ਵੀ ਅਜੇ ਵੀ ਇਹ ਅਟਕੇ ਹੋਏ ਨੇ। ਇਹਨਾਂ ਨੇ ਡਿਮਾਂਡ ਜਿਹੜੀ ਆ ਉਹ ਕੀਤੀ ਹੋਈ ਆ ਵੀ ਸਾਨੂੰ ਘੱਟੋ ਘੱਟ 5% ਜਿਹੜਾ ਆ ਉਹ ਬਿੱਲ 5% ਜਿਹੜੀ ਪੇ ਰੇਜ਼ ਆ ਉਹ ਮਿਲਣੀ ਚਾਹੀਦੀ ਆ। ਹਾਊਸ ਬਿੱਲ ਉੱਥੇ ਦਾ 4145 ਜਿਹੜਾ ਆ ਉਹ ਇਸ ਟਾਈਮ ਸਦਨ ਦੇ ਵਿੱਚ ਪਿਆ ਹੋਇਆ ਆ ਇਸ ਨੂੰ ਵਧਾਉਣ ਦੇ ਲਈ। ਸੋ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੀ ਇਸ ਦੇ ਵਿੱਚ ਬਣੂਗਾ। ਤੇ ਹੈਲਥ ਇੰਸ਼ੋਰੈਂਸ ਦੇ ਨੂੰ ਲੈ ਕੇ ਵੀ ਜਿਹੜਾ ਇਹਨਾਂ ਦਾ ਇਸ਼ੂ ਆ ਉਹ ਕਹਿੰਦੇ ਵੀ 13 ਮਾਰਚ ਤੱਕ ਹੱਲ ਹੋਣ ਦੀ ਉਮੀਦ ਦੱਸੀ ਜਾਂਦੀ ਆ। ਜੇ ਹੋ ਜਾਵੇ ਤਾਂ ਚੰਗੀ ਗੱਲ ਆ। ਤਕਰੀਬਨ ਦੇਖੋ 2.25 ਲੱਖ ਜਿਹੜਾ ਸਟੂਡੈਂਟ ਆ ਉਹ ਇਸ ਟਾਈਮ ਘਰਾਂ ਦੇ ਵਿੱਚ ਬੈਠਾ ਆ। ਮਾਪੇ ਵੀ ਫਿਕਰ ਕਰਦੇ ਆ, ਨਿਆਣਿਆਂ ਨੂੰ ਵੀ ਜਿਹੜਾ ਇਹ ਹੁਣ ਪਤਾ ਨਹੀਂ ਆ ਵੀ ਆਉਣ ਵਾਲੇ ਸਮੇਂ 'ਚ ਕਦੋਂ ਜਿਹੜੇ ਸਕੂਲ ਲੱਗਣਗੇ, ਕੀ ਹੋਊਗਾ। ਬਾਅਦ ਦੇ ਵਿੱਚ ਪੜ੍ਹਾਈ ਦੇ ਉੱਤੇ ਤਾਂ ਅਸਰ ਡੈਫੀਨੇਟਲੀ ਜਿਹੜਾ ਇਸ ਦਾ ਭੈੜਾ ਪੈਂਦਾ ਹੀ ਪੈਂਦਾ ਆ, ਕੋਈ ਵੀ ਜਦੋਂ ਇੱਦਾਂ ਦੀ ਸਟ੍ਰਾਈਕ ਜਿਹੜੀ ਆ ਉਹ ਹੁੰਦੀ ਆ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਜਿਹੜੀ ਆਪਾਂ ਵਧਦੇ ਹਾਂ, ਜਿਸ ਦੇ ਵਿੱਚ ਦੱਸਿਆ ਜਾਂਦਾ ਆ ਵੀ ਉਜ਼ਬੇਕਿਸਤਾਨ ਦੇ ਵਿੱਚ ਵਿਸ਼ਵ ਦੇ ਵਿੱਚ ਵਿਸ਼ਵ ਦਾ ਇੱਕ ਇਹਨਾਂ ਨੇ ਅਜਿਹਾ ਭੈੜਾ ਰਿਕਾਰਡ ਬਣਾਇਆ ਆ ਵੀ ਰਹਿ ਰੱਬ ਦਾ ਨਾਂ ਵੀ ਉਹਨਾਂ ਨੇ ਇੱਕ ਜਰਨਲਿਸਟ ਨੂੰ ਪਿਛਲੇ 19 ਸਾਲਾਂ ਤੋਂ ਕੈਦ ਕਰਕੇ ਜਿਹੜਾ ਆ ਉਹ ਰੱਖਿਆ ਆ। ਸੋ ਉਜ਼ਬੇਕਿਸਤਾਨ ਦੇ ਜਿਹੜੇ ਰਾਸ਼ਟਰਪਤੀ ਦੇ ਕਰਕੇ ਜਿਹੜਾ ਇਸ ਨੂੰ ਜਿਹੜਾ ਅੰਦਰ ਕਹਿੰਦੇ ਰੱਖਿਆ ਹੋਇਆ ਸੀਗਾ,
ਉੱਥੋਂ ਦਾ ਜਿਹੜਾ ਇਹ ਜਰਨਲਿਸਟ ਜਿਸ ਨੂੰ 19 ਸਾਲ ਪਹਿਲਾਂ ਜਿਹੜਾ ਗ੍ਰਿਫਤਾਰ ਕਰਕੇ ਪਾਇਆ ਗਿਆ ਸੀਗਾ, ਹਿਊਮਨ ਰਾਈਟ ਜਿਹੜੇ ਐਕਟਿਵਿਸਟ ਆ, ਜਦੋਂ ਇਹ ਹੁਣ ਉਸ ਨੂੰ ਛੱਡਿਆ ਗਿਆ ਆ ਤਾਂ ਇਸ ਦੀ ਖਾਸੀ ਜਿਹੜੀ ਖੁਸ਼ੀ ਆ ਉਹ ਮਨਾ ਰਹੇ ਨੇ। ਯੂਸਫ ਇਸ ਦਾ ਬੰਦੇ ਦਾ ਜਿਹੜਾ ਉਹ ਨਾਮ ਦੱਸਿਆ ਜਾਂਦਾ ਆ, ਤੇ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਰਾਸ਼ਟਰਪਤੀ ਨੇ ਕਹਿੰਦੇ ਆ ਵੀ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਤੇ ਹੋਰ ਕਈ ਕੁਛ ਕੀਤਾ, ਉਸ ਦੇ ਬਾਰੇ ਇਹ ਰਿਪੋਰਟਿੰਗ ਉੱਥੇ ਕਰ ਰਿਹਾ ਸੀ ਜਦੋਂ ਅੱਜ ਤੋਂ ਉਸ ਨੂੰ 19 ਸਾਲ ਪਹਿਲਾਂ ਉੱਥੋਂ ਕੈਦ ਜਿਹੜਾ ਆ ਕਰ ਲਿਆ ਗਿਆ ਸੀਗਾ। ਤੇ ਤੁਸੀਂ ਦੇਖੋ ਵੀ 1919 ਤੋਂ ਲੈ ਕੇ ਉਹ ਬੰਦਾ ਜਿਹੜਾ ਆ ਉਹ ਗ੍ਰਿਫਤਾਰ ਸੀਗਾ ਤੇ ਉਸ ਦੇ ਉੱਤੇ ਕਹਿ ਲਓ ਵੀ ਦੇਸ਼ ਧਰੋਹ ਦੇ ਜਿਹੜੇ ਚਾਰਜਸ, ਐਂਟੀ ਸਟੇਟ ਚਾਰਜਸ ਜਿਹੜੇ ਆ ਉਹ ਲਾਏ ਗਏ ਸੀਗੇ, ਕਿਉਂਕਿ ਉਹਨਾਂ ਉੱਤੇ ਇਹ ਜਿੱਦਾਂ ਮੈਂ ਕਿਹਾ ਵੀ ਉਹ ਰਾਸ਼ਟਰਪਤੀ ਦੇ ਖਿਲਾਫ ਉੱਥੋਂ ਦੇ ਜਿਹੜੇ ਉਹ ਬੋਲਦੇ ਸੀਗੇ ਤੇ ਉਹਨਾਂ ਉੱਤੇ ਬਾਅਦ 'ਚ ਇਹ ਦੋਸ਼ ਲਾਏ ਗਏ ਵੀ ਜਿਹੜਾ ਬੈਂਡ ਨਿਊਜ਼ਪੇਪਰ ਆ ਉਸ ਨੂੰ ਪਬਲਿਸ਼ ਤੇ ਡਿਸਟਰੀਬਿਊਟ ਜਿਹੜਾ ਆ ਉਹ ਕੀਤਾ ਗਿਆ ਸੀਗਾ। ਕਹਿੰਦੇ ਇਹ ਅਟੈਂਪਟ ਕਰ ਰਹੇ ਸੀਗੇ ਵੀ ਇਹ ਸਰਕਾਰ ਜਿਹੜੀ ਆ ਉੱਥੇ ਤਖਤਾ ਪਲਟਿਆ ਜਾਵੇ, ਓਵਰਥਰੋ ਕੀਤਾ ਜਾਵੇ। ਪਰ ਅੱਜ ਜਿਹੜੀ ਕਹਿ ਲਓ ਵੀ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ ਕਰਕੇ ਨਾਂ ਦੀ ਜਿਹੜੀ ਸੰਸਥਾ ਆ, ਉਹਨਾਂ ਨੇ ਜਿਹੜਾ ਆ ਉਹ ਇਹ ਜਾਣਕਾਰੀ ਦਿੱਤੀ ਆ ਤੇ ਖਾਸੀ ਜਿਹੜੀ ਕਿਤੇ ਨਾ ਕਿਤੇ ਕਹਿ ਲਓ ਵੀ ਖੁਸ਼ ਆ ਰਹੇ ਆ। ਪਰ ਦੇਖੋ ਉਸ ਬੰਦੇ ਦੇ ਜੀਵਨ ਦੇ 19 ਸਾਲ ਤਾਂ ਉਸ ਕੈਦ ਦੇ ਵਿੱਚ ਹੀ ਜਿਹੜੇ ਆ ਉਹ ਗੁਜ਼ਰ ਗਏ, ਜਿਸ ਦੇ ਵਿੱਚ ਕਹਿੰਦੇ ਉਸ ਦੇ ਉੱਤੇ ਅੰਨਾ ਤਸ਼ੱਦਦ ਵੀ ਜਿਹੜਾ ਉਸ ਨੂੰ ਸਹਿਣਾ ਪਿਆ, ਕਿਉਂਕਿ ਉਸ ਟਾਈਮ ਦੀ ਮੌਜੂਦਾ ਰਾਸ਼ਟਰਪਤੀ ਦੇ ਖਿਲਾਫ ਉਹ ਗੱਲਬਾਤ ਕਰਦਾ ਪਿਆ ਸੀ। ਅਗਲੀ ਖਬਰ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ, ਜਾਰਜੀਆ ਤੋਂ ਆ ਰਹੀ ਆ। ਬਹੁਤ ਹੀ ਇੱਕ ਮੰਦਭਾਗੀ, ਦਿਲ ਨੂੰ ਬਲੁੰਦਰਨ ਵਾਲੀ ਖਬਰ ਆ ਰਹੀ ਆ। ਪੇਲੈਸ ਸ਼ੂ ਸੂਟ ਸਟੋਰ ਸੀਗਾ, ਉੱਥੇ ਕੀ ਹੋਇਆ ਵੀ ਇੱਕ ਸ਼ੀਸ਼ਾ ਜਿਹੜਾ ਆ ਉਹ ਡਿੱਗ ਪਿਆ 2 ਸਾਲਾਂ ਦੀ ਬੱਚੀ ਦੇ ਉੱਤੇ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਰਿਵਰਡੇਲ ਦੇ ਇਸ ਸਟੋਰ ਦੇ ਵਿੱਚ ਇਫਰਾਕ ਸਦੀਕ ਆਪਣੀ ਪਰਿਵਾਰ ਦੇ ਨਾਲ ਜਿਹੜਾ ਆ ਉੱਥੇ ਕਹਿ ਲਓ ਵੀ ਸ਼ਾਪਿੰਗ ਕਰਨ ਦੇ ਲਈ ਗਿਆ ਸੀ ਤੇ ਜਿਹੜਾ ਫੁੱਲ ਲੈਂਥ ਮਿਰਰ ਸੀਗਾ ਉਹ ਅਚਾਨਕ ਜਿੱਥੇ ਉਹ ਲੱਗਾ ਸੀ ਉੱਥੋਂ ਨਿਕਲ ਗਿਆ ਤੇ ਉਸ ਬੱਚੀ ਦੇ ਉੱਤੇ ਜਿਹੜਾ ਸਿੱਧਾ ਸਿਰ ਦੇ ਉੱਤੇ ਜਾ ਵੱਜਾ। ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਤੁਰੰਤ ਹਸਪਤਾਲ ਤਾਂ ਲਿਜਾਇਆ ਗਿਆ, ਪਰ ਜਿਹੜਾ ਉਸ ਨੂੰ ਬਚਾਇਆ ਨਾ ਜਾ ਸਕਿਆ। ਇਹ ਬਹੁਤ ਹੀ ਇੱਕ ਮਾੜੀ ਜਿਹੜੀ ਘਟਨਾ ਜਿਹੜੀ ਆ ਉਹ ਵਾਪਰੀ ਆ। ਤੇ ਦੇਖੋ ਬੰਦਾ ਕੀ ਕਰਨ ਜਾਂਦਾ ਆ ਤੇ ਕਿੱਥੇ ਮੌਤ ਨੇ ਆ ਕੇ ਘੇਰ ਲੈਣਾ ਆ, ਇਹ ਪਤਾ ਨਹੀਂ ਲੱਗਦਾ। ਜਦ ਇੰਨੇ ਛੋਟੇ ਬੱਚੇ ਦੇ ਬਾਰੇ ਇੱਦਾਂ ਪਤਾ ਲੱਗਦਾ ਤੇ ਦਿਲ ਜਿਹੜਾ ਆ ਉਹ ਬਲੁੰਦਰਿਆ ਜਾਂਦਾ ਆ। ਸਾਡੇ ਵੀ ਇੱਥੇ ਜਦੋਂ ਆਪਾਂ ਇਹ ਖਬਰ ਜਦੋਂ ਪੜ੍ਹਦੇ ਪਏ ਆ ਤੇ ਬਹੁਤ ਹੀ ਇੱਕ ਮਨ ਨੂੰ ਠੇਸ ਜਿਹੜੀ ਪਹੁੰਚਦੀ ਆ ਵੀ ਕੀ ਵਿਚਾਰੀ ਦਾ ਉਹ ਬੱਚੀ ਦਾ ਕੀ ਕਸੂਰ ਹੋਊਗਾ, ਵੀ ਕੀ ਉਸ ਦੇ ਉੱਤੇ ਇੱਦਾਂ ਜਿਹੜਾ ਭਾਣਾ ਵਾਪਰਿਆ ਤੇ ਪਰਿਵਾਰ ਦੇ ਵਿੱਚ ਕਿੰਨਾ ਜਿਹੜਾ ਸ਼ੋਕ ਹੈ ਇਸ ਟਾਈਮ ਲਹਿਰ ਪੈ ਗਿਆ ਹੋਊਗਾ। ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਜਿਹੜਾ ਜੀ ਪਰਿਵਾਰ ਨੂੰ ਹੁਣ ਭਾਣਾ ਮੰਨਣ ਦਾ ਹੀ ਬਲ ਬਖਸ਼ੇ, ਕਿਉਂਕਿ ਜਿਹੜੇ ਗਏ ਉਹ ਕਦੀ ਮੁੜ ਕੇ ਤਾਂ ਵਾਪਸ ਨਹੀਂ ਆਉਂਦੇ, ਯਾਦਾਂ ਜਿਹੜੀਆਂ ਉਹ ਜ਼ਰੂਰ ਰਹਿ ਜਾਂਦੀਆਂ। ਪਰ ਬਹੁਤ ਹੀ ਅਫਸੋਸਜਨਕ ਜਿਹੜੀ ਇਹ ਗੱਲ ਹੋਈ ਆ। ਅਗਲੀ ਜਿਹੜੀ ਖਬਰ ਮਜ਼ੂਰੀ ਤੋਂ ਆ ਰਹੀ ਆ, ਜਿਸ ਦੇ ਵਿੱਚ ਦੱਸਿਆ ਜਾਂਦਾ ਇੱਕ ਕਾਲੇ ਮੂਲ ਦਾ ਜਿਹੜਾ ਅਫਰੀਕਨ ਅਮਰੀਕਨ ਮੂਲ ਦਾ ਬੰਦਾ ਆ, ਉਸ ਦੇ ਉੱਤੇ ਜਿਹੜੇ ਆ ਦੋਸ਼ ਹੁਣ ਲਾ ਦਿੱਤੇ ਗਏ ਨੇ, ਜਿਸ ਨੇ ਇੱਕ ਵਾਰੀ ਇਹ ਜਿਹੜਾ ਆਖਿਆ ਸੀਗਾ ਵੀ ਮੈਂ ਸਾਰੇ ਹੀ ਗੋਰੀ ਚਮੜੀ ਵਾਲੇ ਬੰਦਿਆਂ ਨੂੰ ਮਾਰ ਦੇਣਾ ਆ। 3 ਜਿਹੜੀਆਂ ਕਹਿੰਦੇ ਮੌਤਾਂ ਜਿਹੜੀਆਂ ਹੋਈਆਂ ਆ ਤੇ 23 ਸਾਲਾਂ ਦਾ ਫਰੈਡਰਿਕ ਸਕਾਟ ਉਸ ਦੇ ਉੱਤੇ ਇਹ ਕਥਿਤ ਦੋਸ਼ ਨੇ ਵੀ ਉਸ ਨੇ ਕੈਂਸਰ ਸਿਟੀ ਦੇ ਵਿੱਚ 3 ਵੱਖ-ਵੱਖ ਬੰਦਿਆਂ ਨੂੰ ਜਿਹੜਾ ਆ ਉਹ ਮਾਰਿਆ ਆ ਤੇ ਇਸ ਦੇ ਉੱਤੇ ਇਹ ਦੋਸ਼ ਗ੍ਰੈਂਡ ਜੂਰੀ ਨੇ ਜਿਹੜੇ ਉਹ ਹੁਣ ਲਾ ਦਿੱਤੇ ਆ। ਤੇ ਹੁਣ ਇਸ ਦੇ ਉੱਤੇ ਜਿਹੜਾ ਜਦੋਂ ਹੁਣ ਆਲਰੇਡੀ ਦੋਸ਼ ਲਾ ਦਿੱਤੇ ਆ, ਟਰਾਇਲ ਜਦੋਂ ਹੁਣ ਚੱਲੂਗਾ ਤੇ ਜਦੋਂ ਦੋਸ਼ੀ ਸਾਬਤ ਜਿਹੜਾ ਉਹ ਹੋ ਜਾਊਗਾ ਤਾਂ ਫਿਰ ਇਸ ਨੂੰ ਜਿਹੜੀ ਉੱਥੇ ਦੀ ਸਜ਼ਾ ਜਿਹੜੀ ਉਹ ਸੁਣਾਈ ਜਾਊਗੀ। ਇਹ ਮੰਨਿਆ ਜਾਂਦਾ ਵੀ ਪਿਛਲੇ ਜਿਹੜੀ ਸਮਰ ਦੇ ਵਿੱਚ ਸਕਾਟ ਨਾਂ ਦੇ 23 ਸਾਲਾ ਮੁੰਡੇ ਨੇ 57 ਸਾਲਾ ਸਟੀਵਨ ਗਿਬਨਸ, 54 ਸਾਲਾਂ ਦੇ ਜੌਨ ਪਾਲਮਰ ਤੇ 64 ਸਾਲਾ ਕੈਰਨ ਹਾਰਮੇਅਰ ਉਹਨਾਂ ਨੂੰ ਜਿਹੜਾ ਆ ਇਸਨੇ
ਮਾਰਿਆ ਸੀ। ਇਹ ਕਹਿੰਦੇ ਇਹੀ ਨਹੀਂ, ਇਹ ਤੋਂ ਇਲਾਵਾ 3 ਹੋਰ ਕਤਲ ਦੇ ਦੋਸ਼ ਇਸ ਦੇ ਉੱਤੇ ਜਿਹੜੇ ਆ ਉਹ ਲੱਗੇ ਹੋਏ ਨੇ। ਤੇ 5 ਮੇਲ ਵਿਕਟਮਸ ਜਿਹੜੇ ਆ ਉਹ ਜਦੋਂ ਟ੍ਰੇਲਸ ਦੇ ਨਜ਼ਦੀਕ ਸੀਗੇ ਜਾਂ ਤੁਰ ਰਹੇ ਸੀ ਜਾਂ ਕੁਛ ਕਰ ਰਹੇ ਸੀ ਜਾਂ ਘਰ ਨੂੰ ਜਾ ਰਹੇ ਸੀ, ਕੋਈ ਬੱਸ ਤੋਂ ਜਿਹੜਾ ਉਤਰ ਰਿਹਾ ਸੀ, ਉਹਨਾਂ ਨੂੰ ਉਸਨੇ ਇਸ ਬੰਦੇ ਨੇ ਜਿਹੜਾ ਆ ਉਹ ਮਾਰ ਦਿੱਤਾ ਆ। ਸੋ ਇਸ ਨੇ ਪਹਿਲਾਂ ਜਨਵਰੀ 2014 ਦੇ ਵਿੱਚ ਇਹ ਕਹਿ ਲਓ ਵੀ ਧਮਕੀ ਦਿੱਤੀ ਸੀ ਵੀ ਮੈਂ ਸਾਰੇ ਹੀ ਗੋਰੀ ਮੂਲ ਦੇ ਜਿਹੜੇ ਬੰਦਿਆਂ ਨੂੰ ਜਿਹੜਾ ਆ ਉਹ ਮਾਰ ਦੇਣਾ ਆ, ਤੇ ਨਾਲ ਮੈਂ ਸਕੂਲ ਦੇ ਵਿੱਚ ਸ਼ੂਟਿੰਗ ਵੀ ਜਿਹੜੀ ਆ ਉਹ ਕਰੂੰਗਾ। ਸੋ ਇਸ ਦੇ ਉੱਤੇ 6 ਫਸਟ ਡਿਗਰੀ ਮਰਡਰ ਚਾਰਜਸ ਦੇ 6 ਕਾਊਂਟਸ ਆਫ ਆਰਮਡ ਕ੍ਰਿਮੀਨਲ ਐਕਸ਼ਨ ਦੇ ਜਿਹੜੇ ਦੋਸ਼ ਆ ਉਹ ਲੱਗੇ ਸੀ, ਤੇ ਗ੍ਰੈਂਡ ਜੂਰੀ ਨੇ ਹੁਣ ਇਸ ਨੂੰ ਇਸ ਕੇਸ ਦੇ ਵਿੱਚ ਇੰਡਾਈਟ ਕਰ ਦਿੱਤਾ ਆ। ਤੇ ਇਸ ਤੋਂ ਪਹਿਲਾਂ ਇਸ ਨੇ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਬੇਕਸੂਰ ਜਿਹੜਾ ਆ ਉਹ ਦੱਸਿਆ ਸੀ ਵੀ ਮੈਂ ਗਿਲਟੀ ਨਹੀਂ ਹੈਗਾ ਇਹਨਾਂ 3 ਮੌਤਾਂ ਦੇ ਕੇਸ ਦੇ ਵਿੱਚ, ਇਹਨਾਂ ਕਤਲਾਂ ਦੇ ਕੇਸ ਦੇ ਵਿੱਚ। ਅਗਲੀ ਜਿਹੜੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ। ਫੋਰਡ ਨੇ ਕਹਿੰਦੇ ਟੈਂਪਰੇਰੀ ਲੇ ਆਫ ਕੀਤੇ ਨੇ ਮਿਸ਼ੀਗਨ ਦੇ ਵਿੱਚ। ਤਕਰੀਬਨ 2000 ਜਿਹੜੇ ਕਹਿ ਲਓ ਵੀ ਟੈਂਪਰੇਰੀ ਜਿਹੜੇ ਘੰਟਿਆਂ ਦੇ ਹਿਸਾਬ ਦੇ ਨਾਲ ਉੱਥੇ ਕੰਮ ਕਰਦੇ ਸੀ, ਉਹਨਾਂ ਨੂੰ ਕੁਛ ਚਿਰ ਦੇ ਲਈ ਹੁਣ ਕਹਿ ਲਓ ਵੀ ਪਿੰਕ ਸਲਿੱਪ ਦੇ ਦਿੱਤੀ ਆ। ਮਿਸ਼ੀਗਨ ਦੀ ਅਸੈਂਬਲਿੰਗ ਤੇ ਸਟੈਂਪਿੰਗ ਪਲਾਂਟ ਜਿਹੜਾ ਵੇਨ ਦੇ ਵਿੱਚ ਹੈਗਾ ਆ, ਉੱਥੋਂ ਕਿਹਾ ਜਾ ਰਿਹਾ ਆ। ਇਸ ਦੇ ਪਿੱਛੇ ਜਿਹੜੀ ਫੋਰਡ ਕੰਪਨੀ ਆ ਉਹ ਕਹਿ ਰਹੀ ਆ ਵੀ ਇਸ ਟਾਈਮ ਜਿਹੜੀ ਰੀਟੂਲਿੰਗ ਦਾ ਕੰਮ ਜਿਹੜਾ ਚੱਲ ਰਿਹਾ ਆ ਫੈਕਟਰੀ ਦੇ ਵਿੱਚ, ਨਵੇਂ ਕਹਿ ਲਓ ਵੀ ਮਸ਼ੀਨਾਂ ਜਿਹੜੀਆਂ ਉਹ ਲੱਗਣ ਜਾ ਰਹੀਆਂ ਆ, ਕਿਉਂਕਿ ਸਭ ਨੂੰ ਯਾਦ ਹੋਵੇਗਾ ਵੀ ਫੋਰਡ ਨੇ ਪਿਛਲੇ ਦਿਨਾਂ ਦੇ ਵਿੱਚ ਆਖਿਆ ਸੀਗਾ, ਕੁਝ ਸਾਲ ਪਹਿਲਾਂ ਜਿਹੜਾ ਉਹਨਾਂ ਨੇ ਆਖਿਆ ਸੀਗਾ ਵੀ ਜਿਹੜੇ ਪੁਰਾਣੇ ਰੇਂਜਰ ਪਿਕਅਪ ਟਰੱਕ ਤੇ ਬ੍ਰੌਂਕੋ SUV ਜਿਹੜਾ ਆ ਉਸ ਨੂੰ ਮੁੜ ਕੇ ਦੁਬਾਰਾ 1-2 ਸਾਲਾਂ ਦੇ ਵਿੱਚ, ਆਈ ਥਿੰਕ 2020 ਦੇ ਵਿੱਚ ਮੁੜ ਇੱਥੇ ਅਮਰੀਕਾ ਦੀ ਮੰਡੀ ਦੇ ਵਿੱਚ ਮਾਰਕੀਟ ਦੇ ਵਿੱਚ ਲਿਆਂਦਾ ਜਾਵੇਗਾ। ਸੋ ਉਸ ਨੂੰ ਬਣਾਉਣ ਦੇ ਲਈ ਨਵੇਂ ਟੂਲ ਜਿਹੜੇ ਆ ਉੱਥੇ ਲਾਏ ਜਾ ਰਹੇ ਆ। ਸੋ ਉਹਨਾਂ ਟੂਲ ਨੂੰ ਲਾਉਣ ਦੇ ਲਈ ਜਿਹੜਾ ਆ ਇਹ ਇਸ ਟਾਈਮ 2000 ਬੰਦਿਆਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਲੇ ਆਫ ਕੀਤਾ ਗਿਆ ਆ। ਤੇ ਕਹਿੰਦੇ ਵੀ ਅਰਲੀ ਮਈ ਦੇ ਵਿੱਚ ਇਹਨਾਂ ਨੂੰ ਇੱਕ ਹਿਸਾਬ ਨਾਲ ਘਰੇ ਘੱਲਿਆ ਜਾਊਗਾ ਤੇ ਅਕਤੂਬਰ ਤੱਕ ਜਿਹੜਾ ਆ ਇਹ ਕੰਮ ਚੱਲੂਗਾ। ਅਮਰੀਕਾ ਦਾ ਨੰਬਰ 2 ਦਾ ਜਿਹੜਾ ਹੈ ਆਟੋ ਮੇਕਰ ਹੈਗਾ ਆ ਫੋਰਡ ਜਿਹੜੀ ਕੰਪਨੀ ਆ, ਹਜ਼ਾਰਾਂ ਹੀ ਲੋਕਾਂ ਨੂੰ ਇਹ ਇੰਪਲੋਈ ਕਰਦੀ ਆ। ਤੇ ਜਿੱਦਾਂ ਦੱਸ ਜੀ ਬ੍ਰੌਂਕੋ ਖਾਸ ਕਰਕੇ ਉਦੋਂ ਜ਼ਿਆਦਾ ਮਸ਼ਹੂਰ ਹੋਇਆ ਸੀ O.J. ਸਿੰਪਸਨ ਦੇ ਕੇਸ ਦੇ ਵਿੱਚ। ਉਹ ਚਿੱਟਾ ਬ੍ਰੌਂਕੋ ਜਿਹੜਾ ਆ ਉਹ ਉਸ ਟਾਈਮ ਦੇ ਉੱਤੇ SUV ਫੋਰਡ ਦਾ ਜਿਹੜਾ ਉਹ ਚਲਾਉਂਦਾ ਸੀ, ਉਸ ਤੋਂ ਬਾਅਦ ਜਿਹੜਾ ਉਹ ਖਾਸਾ ਮਸ਼ਹੂਰ ਹੋਇਆ ਸੀ। ਅਜੇ ਵੀ ਕਈ ਲੋਕਾਂ ਨੂੰ ਬਹੁਤ ਜਿਹੜੀ ਮੁੜ ਇੱਛਾ ਹੈਗੀ ਆ ਵੀ ਚਲੋ ਇਹ ਵਾਪਸ ਆਊਗਾ ਤੇ ਨਵਾਂ ਜਿਹੜਾ ਆ ਇੰਪਰੂਵਡ ਬ੍ਰੌਂਕੋ ਜਿਹੜਾ ਉਸ ਨੂੰ ਜਿਹੜਾ ਉਹ ਖਰੀਦਾਂਗੇ। ਸੋ 2020 ਦੇ ਵਿੱਚ ਮੈਂ ਜਿੱਦਾਂ ਦੱਸਿਆ ਵੀ ਪ੍ਰੋਡਕਸ਼ਨ ਇਸ ਦੀ ਜਿਹੜੀ ਆ ਉਹ ਸ਼ੁਰੂ ਹੋਵੇਗੀ। ਤੇ ਜਿਹੜਾ ਰੇਂਜਰ ਟਰੱਕ ਆ ਜੋ ਕਿ ਬਾਕੀ ਮੁਲਕਾਂ ਦੇ ਵਿੱਚ ਤਾਂ ਫੋਰਡ ਦਾ ਜਿਹੜਾ ਵਿਕਦਾ ਆ, ਤੇ ਉਹ ਇਸ ਸਾਲ ਦੇ ਅਖੀਰ ਤੱਕ ਕਹਿੰਦੇ ਪ੍ਰੋਡਕਸ਼ਨ ਦੇ ਵਿੱਚ ਜਾਊਗਾ ਤੇ ਅਗਲੇ ਸਾਲ ਤੋਂ ਸ਼ਾਇਦ ਜਿਹੜੇ ਆ ਉਹ ਵੀ ਵਿਕਣੇ ਸ਼ੁਰੂ ਹੋ ਸਕਦੇ ਨੇ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ, ਝਾਤ ਮਾਰੀਏ, ਇੱਕ ਮੈਕਸੀਕਨ ਮੂਲ ਦਾ ਬੰਦਾ ਆ ਉਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਹੁਣ ਕੀਤਾ ਗਿਆ ਆ। ਉਸ ਦੇ ਉੱਤੇ ਦੋਸ਼ ਆ ਵੀ ਉਸ ਨੇ ਇੱਕ ਅਮਰੀਕਨ ਬੰਦੇ ਦੀ ਆਈਡੈਂਟੀਟੀ 37 ਸਾਲ ਪਹਿਲਾਂ ਚੋਰੀ ਕੀਤੀ ਤੇ ਉਸ ਨੂੰ ਉਹ ਵਰਤਦਾ ਰਿਹਾ। 37 ਸਾਲ ਕੋਈ ਹੋਰ ਬੰਦਾ ਬਣ ਕੇ ਇਹ ਮੈਕਸੀਕਨ ਮੂਲ ਦਾ ਬੰਦਾ ਉੱਥੇ ਰਹਿੰਦਾ ਰਿਹਾ ਤੇ ਉਸ ਨੇ ਹੁਣ ਤੱਕ ਗਵਰਨਮੈਂਟ ਦੇ ਬੈਨੀਫਿਟਸ ਦੇ ਵਿੱਚ ਇਹਨਾਂ 37 ਸਾਲਾਂ 'ਚ $3,61,000 ਜਿਹੜੇ ਆ ਉਹ ਅਮਰੀਕਨ ਲੋਕਾਂ ਦੇ ਟੈਕਸ ਪੇਅਰ ਮਨੀ ਜਿਹੜੀ ਆ ਉਹ ਵਰਤ ਚੁੱਕਾ ਆ। ਇਹ ਜਿਹੜਾ ਆ ਉਹ ਪਤਾ ਲੱਗਾ ਆ ਐਂਡਰੀਅਸ ਐਵੈਲੀਨੋ ਐਂਡੂਆਗਾ ਵੀ ਜੇ ਇਸ ਦਾ ਕਹਿੰਦੇ ਅਸਲੀ ਨਾਮ ਵੀ ਹੋਇਆ। ਉਸ ਨੇ ਇਸ ਚੀਜ਼ ਦੇ ਬਾਰੇ ਜਿਹੜਾ ਆ ਉਹ ਮੰਨਿਆ ਆ ਵੀ 1980 ਦੇ ਵਿੱਚ ਉਸ ਨੇ ਕਿਸੇ ਇੱਕ ਅਮਰੀਕਨ ਸਿਟੀਜ਼ਨ ਬੰਦੇ ਦੀ ਜਿਹੜੀ ਆਈਡੈਂਟੀਟੀ ਚੋਰੀ ਕਰ ਲਈ। ਉਹਨੇ ਨਕਲੀ ਬਰਥ ਸਰਟੀਫਿਕੇਟ ਬਣਾ ਲਿਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਕੀਤਾ ਵੀ ਉਹਨੇ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ ਵੀ ਲੈ ਲਿਆ, ਸੋਸ਼ਲ ਸਿਕਿਉਰਿਟੀ ਨੰਬਰ ਵੀ ਲੈ ਲਿਆ, ਇੱਥੋਂ ਤੱਕ ਕਿ US ਦਾ ਪਾਸਪੋਰਟ ਵੀ ਜਿਹੜਾ ਉਸਨੇ ਜਿਹੜਾ ਉਹ ਬਣਾ ਲਿਆ। ਓਫੀਸ਼ੀਅਲ ਡਾਕੂਮੈਂਟਸ ਦੇ ਹਿਸਾਬ ਦੇ ਵਿੱਚ ਉਸ ਦਾ ਨਾਂ ਅਬਰਾਹਮ ਰਿਓਜੋਸ ਜਿਹੜਾ ਸੀਗਾ, ਕਹਿੰਦੇ ਵੀ ਜੋ ਕਿ ਸ਼ਾਇਦ ਐਲਪਾਈਨ ਟੈਕਸਸ ਦਾ ਜੰਮਿਆ। ਉਹਨੇ ਅਕੋਰਡਿੰਗ ਟੂ ਹਿਜ਼ ਜਿਹੜੇ ਉਹਨੇ ਪੇਪਰ ਵਰਕ ਬਣਾਇਆ ਉਸ ਦੇ ਵਿੱਚ ਦੱਸਿਆ ਜਾਂਦਾ ਆ, ਜਿਹਦਾ ਹੁਣ ਬਾਅਦ ਦੇ ਵਿੱਚ ਹੁਣੇ
ਪਤਾ ਲੱਗਾ ਵੀ ਜੋ ਆਪਣੇ ਆਪ ਨੂੰ ਐਂਡਰੀਅਸ ਐਵਲੀਨੋ ਜਿਹੜਾ ਦੱਸ ਰਿਹਾ, ਤੇ ਜਿੱਦਾਂ ਸਾਰੇ ਜਣੇ ਸ਼ੱਕ ਕਰ ਰਹੇ ਵੀ ਯੂ ਨੈਵਰ ਨੋ ਵੀ ਇਸ ਬੰਦੇ ਦਾ ਇਹ ਨਾਂ ਅਸਲੀ ਹੋਊਗਾ ਵੀ ਕਿ ਨਹੀਂ ਹੋਊਗਾ। ਕਹਿੰਦੇ ਇਹਨਾਂ ਡਾਕੂਮੈਂਟ ਦੇ ਚੱਲਦਿਆਂ ਪਾਸਪੋਰਟ ਸੀਗਾ, ਸਾਰਾ ਕੁਝ ਸੀਗਾ, ਸਿਟੀਜ਼ਨ ਬਣਿਆ ਰਿਹਾ ਤੇ ਆਸਾਨੀ ਦੇ ਨਾਲ ਕਦੀ ਮੈਕਸੀਕੋ ਕਦੀ US ਤੇ ਆਉਣ ਜਾਣ ਜਿਹੜਾ ਉਹ ਕਾਫੀ ਕਰਦਾ ਸੀ। ਤੇ ਉਸ ਨੇ 3,61,000 ਜਿਹੜਾ ਆ ਉਹਦਾ ਚੂਨਾ ਸਰਕਾਰ ਨੂੰ ਜਿਹੜਾ ਆ ਉਹ ਲਾਇਆ ਆ। ਤੇ ਕਹਿੰਦੇ ਬੀਤੇ ਵੀਰਵਾਰ ਨੂੰ ਉਸ ਨੇ, ਜਿਸ ਦੀ ਉਮਰ ਹੁਣ 66 ਸਾਲ ਦੱਸੀ ਜਾਂਦੀ ਇਸ ਬੰਦੇ ਦੀ, ਉਹਨੇ ਜਿਹੜਾ ਆ ਉਹ ਆਪਣੇ ਦੋਸ਼ਾਂ ਨੂੰ ਉਹ ਹੁਣ ਮੰਨ ਲਿਆ ਆ। ਤੇ ਹੁਣ ਦੇਖੋ ਕਿਸੇ ਟਾਈਮ ਦੇ ਉੱਤੇ ਇਸ ਨੂੰ ਅਨਆਥੋਰਾਈਜ਼ਡ ਇਮੀਗ੍ਰੈਂਟ ਦੇ ਤੌਰ ਦੇ ਉੱਤੇ ਇਸ ਨੂੰ ਉੱਥੋਂ ਕੱਢਿਆ ਗਿਆ ਸੀਗਾ ਅਮਰੀਕਾ ਦੇ ਵਿੱਚੋਂ, ਪਰ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸਨੇ ਪੇਪਰ ਵਰਕ ਦੇ ਵਿੱਚ ਧਾਂਦਲੀ ਕਰਕੇ ਇਹ ਸਾਰਾ ਕੁਛ ਜਿਹੜਾ ਕੀਤਾ ਆ। 2014 ਤੋਂ ਕਹਿੰਦੇ ਇਨਵੈਸਟੀਗੇਸ਼ਨ ਜਿਹੜੀ ਇਸ ਦੇ ਪ੍ਰਤੀ ਚਾਲੂ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਇੱਕ ਕਰਕੇ ਸੁਰਾਗ ਜਿਹੜੇ ਹੋਰ ਮਿਲਦੇ ਰਹੇ। ਤੇ ਉਸ ਤੋਂ ਬਾਅਦ 'ਚ ਇਹ ਪਤਾ ਲੱਗਾ ਕਿਸੇ ਨੇ ਕੰਪਲੇਂਟ ਕੀਤੀ ਜਾਂ ਕੋਈ ਮੇਲ ਬਾਕਸ ਤੋਂ ਜਿਹੜੇ ਇਹਨਾਂ ਨੂੰ ਕੁਛ ਸੂਹ ਲੱਗੀ ਵੀ ਇਹ ਕੁਛ ਗੜਬੜ ਜੀ ਜਿਹੜੀ ਇਸ ਦੇ ਵਿੱਚ ਲੱਗ ਰਹੀ ਆ। ਸੋਸ਼ਲ ਸਿਕਿਉਰਿਟੀ ਆਫਿਸ ਕਹਿੰਦੇ ਚੂਲਾ ਵਿਸਟਾ ਦੇ ਵਿੱਚ ਉਹਨਾਂ ਨੇ ਜਿਹੜਾ ਆਫਿਸ ਆਫ ਇੰਸਪੈਕਟਰ ਜਨਰਲ ਆ ਉਹਨਾਂ ਨੂੰ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਕਿਤੇ ਨਾ ਕਿਤੇ ਰੈਜ਼ੀਡੈਂਸੀ ਫਰਾਡ ਹੋ ਰਿਹਾ ਆ US ਮੈਕਸੀਕੋ ਦੇ ਬਾਰਡਰ ਦੇ ਨਜ਼ਦੀਕ ਲੋਕਾਂ ਦੇ ਪ੍ਰਾਈਵੇਟ ਮੇਲ ਬਾਕਸਿਸ ਨੂੰ ਲੈ ਕੇ। ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਪਤਾ ਲੱਗਣ ਲੱਗਾ ਤਾਂ ਇਹ ਪਤਾ ਲੱਗਾ ਵੀ 37 ਸਾਲ ਤੱਕ ਇੱਦਾਂ ਇਹ ਅਮਰੀਕਾ ਨੂੰ ਜਿਹੜਾ ਆ ਉਹ ਚੂਨਾ ਲਾਉਂਦਾ ਰਿਹਾ, ਕਿਸੇ ਟੈਕਸਸ ਦਾ ਜੰਮਿਆ ਬਣ ਕੇ ਜਿਹੜਾ ਇਹ ਸਾਰਾ ਕੁਛ ਬੈਨੀਫਿਟਸ ਆ ਲਗਾਤਾਰ ਉਹ ਲੈਂਦਾ ਰਿਹਾ। ਇਹੀ ਨਹੀਂ, ਦੇਖੋ ਵੀ ਇਸ ਦੇ ਕੋਲ ਫਾਇਰ ਆਰਮ ਵਾਇਓਲੇਸ਼ਨ, ਫੋਰਜਰੀ, ਕੋਕੇਨ ਪੋਜੈਸ਼ਨ, ਮਲਟੀਪਲ DUI ਵੀ ਜਿਹੜੀਆਂ ਹੁਣ ਜਿਹੜੀਆਂ ਸੀਗੀਆਂ। ਸੋ ਉਸ ਦੇ ਕੋਲ ਇਹੀ ਨਹੀਂ, ਬਾਅਦ ਦੇ ਵਿੱਚ 21 ਹੋਰ ਨਾਮ ਤੇ 6 ਡਿਫਰੈਂਟ ਸੈਟਸ ਆਫ ਬਰਥ ਡੇਟ 1974 ਤੋਂ ਲੈ ਕੇ ਜਿਹੜੀਆਂ ਆ ਉਹ ਵੀ ਜਿਹੜੀਆਂ ਲੱਭੀਆਂ ਆ। ਸੋ ਇਹ ਤਾਂ ਸ਼ਾਇਦ ਇੱਕ ਅੱਧੇ ਕੇਸ ਦੇ ਵਿੱਚ ਜਿਹੜਾ ਪਤਾ ਲੱਗਾ ਆ, ਜਿਹੜੇ 6 ਵੱਖੋ ਵੱਖਰੇ ਨਾਂ ਜਾਂ ਹੋਰ 21 ਵੱਖੋ ਵੱਖਰੇ ਨਾਂ ਤੇ ਉਹਨੂੰ ਲੈ ਕੇ ਹੋਰ ਪਤਾ ਨਹੀਂ ਕਿੰਨੇ ਕੁ ਦੀ ਇਹਨਾਂ ਨੇ ਚੋਰੀ ਕਰਕੇ ਕਿੰਨੇ ਕੁ ਜਿਹੜੇ ਡਾਲਰਾਂ ਦਾ ਜਿਹੜਾ ਚੂਨਾ ਲਾਇਆ ਹੋਣਾ ਆ। ਇਹ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਇਕੱਲਾ ਹੀ ਹੋਊਗਾ ਅਮਰੀਕਾ 'ਚ ਜਿੰਨੇ ਅਜਿਹਾ ਜਿਹੜਾ ਘਪਲਾ ਜਿਹੜਾ ਕੀਤਾ ਹੋਊਗਾ। ਹੋਰ ਵੀ ਕਈ ਜਿਹੜੇ ਇਸ ਤਰੀਕੇ ਦੇ ਚੱਲ ਰਹੇ ਹੋਣਗੇ। ਸੋ ਇਹ ਜਿਹੜੇ ਲੂਪ ਹੋਲ ਹੈਗੇ ਆ ਅਮਰੀਕਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ, ਉਸ ਦੇ ਉੱਤੇ ਜ਼ਰੂਰ ਵਰਕਆਊਟ ਜਿਹੜੀ ਕਰਨ ਦੀ ਜ਼ਰੂਰਤ ਹੈਗੀ ਇਹਨਾਂ ਸਾਰਿਆਂ ਨੂੰ। ਨਹੀਂ ਤਾਂ ਜਿਹੜਾ ਇਹ ਤਾਂ ਬਹੁਤ ਕਹਿ ਲਓ ਵੀ ਭੈੜਾ ਹਿਸਾਬ ਦੇ ਨਾਲ ਜਿਹੜੇ ਵਰਤਦੇ ਨੇ। ਇੱਥੇ ਲੋਕ ਮਿਹਨਤਾਂ ਕਰਕੇ ਟੈਕਸ ਦਿੰਦੇ ਰਹਿੰਦੇ ਨੇ ਤੇ ਅਜਿਹੇ ਲੋਕ ਫਿਰ ਆ ਕੇ ਜਦੋਂ ਚੂਨਾ ਲਾਉਂਦੇ ਨੇ ਤੇ ਫਿਰ ਜਦੋਂ ਸਰਕਾਰ ਥੋੜ੍ਹੀ ਸਖਤੀ ਕਰਦੀ ਆ ਤੇ ਸਾਰੇ ਜਾਣੇ ਕਹਿੰਦੇ ਵੀ ਕਿਤੇ ਨਾ ਕਿਤੇ ਕਹਿ ਲਓ ਵੀ ਧੱਕਾ ਵੀ ਹੋ ਰਿਹਾ, ਪਰ ਸਰਕਾਰ ਵੀ ਫਿਰ ਕੀ ਕਰੇ। ਉਹਨਾਂ ਨੂੰ ਇਸੇ ਕਰਕੇ ਜਿਹੜੀਆਂ ਸਖਤੀਆਂ ਵੀ ਜਿਹੜੀਆਂ ਫਿਰ ਜ਼ਿਆਦੀਆਂ ਹੀ ਕਰਨੀਆਂ ਪੈਂਦੀਆਂ ਨੇ। ਅਗਲੀ ਜਿਹੜੀ ਖਬਰ ਉਸ ਦੇ ਬਾਰੇ ਤੁਹਾਨੂੰ ਜੇ ਦੱਸਦੇ ਜਾਈਏ, ਕੈਮਸ ਦਾ ਇਲਾਕੇ ਦਾ ਜਿਹੜਾ ਰਹਿਣ ਵਾਲਾ ਇੱਕ ਬੰਦਾ, ਉਹਨੇ ਕੀ ਕੀਤਾ ਵੀ ਦੇਖੋ ਕਮਲੇ ਲੋਕਾਂ ਦੇ ਸਿਰ ਕਿਹੜਾ ਸਿੰਘ ਹੁੰਦੇ ਆ। ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਕਿਹੜੇ ਕਿਹੜੇ ਹਥਿਆਰ ਨੂੰ ਫਿਰ ਨਾਲ ਫਿਰ ਬਾਅਦ ਦੇ ਵਿੱਚ ਬੈਨ ਹੋਊਗਾ। ਕਹਿੰਦੇ ਇੱਕ ਸਮੂਰਾਈ ਜਿਹੜੀ ਸਵਾਰਡ ਲੈ ਕੇ, ਤਲਵਾਰ ਲੈ ਕੇ ਉਸ ਨੇ ਲੋਕਾਂ ਦੇ ਉੱਤੇ ਜਿਹੜਾ ਹਮਲਾ ਜਿਹੜਾ ਆ ਉਹ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਵਿੱਚ ਇੱਕ ਬੰਦਾ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜਾ ਹੋਇਆ, ਪਰ ਉਸ ਤੋਂ ਬਾਅਦ ਦੇ ਵਿੱਚ ਜਲਦ ਹੀ ਉਸ ਦੇ ਉੱਤੇ ਕਾਬੂ ਜਿਹੜਾ ਆ ਉਹ ਪਾ ਲਿਆ ਗਿਆ। ਸੋ ਇਹ ਵੀ ਦੇਖੋ ਜੇ ਇਸ ਦੀ ਜਗ੍ਹਾ ਦੇ ਉੱਤੇ ਇਸ ਬੰਦੇ ਕੋਲ ਬੰਦੂਕ ਹੁੰਦੀ ਜਾਂ ਕੁਝ ਹੋਰ ਹੁੰਦਾ ਜਿਹੜਾ ਤੇਜ਼ੀ ਦੇ ਨਾਲ ਕਿਸੇ ਨੂੰ ਮਾਰਨ ਵਾਲੀ ਕੋਈ ਚੀਜ਼ ਹੁੰਦੀ ਤਾਂ ਇਹ ਜ਼ਿਆਦਾ ਨੁਕਸਾਨ ਵੀ ਇਹ ਬੰਦਾ ਕਰ ਸਕਦਾ ਸੀ। ਤੇ ਕਹਿੰਦੇ ਇੱਥੇ ਜਦ ਪਤਾ ਲੱਗਾ ਪੁਲਿਸ ਨੂੰ ਤਾਂ ਪੁਲਿਸ ਡੋਮੈਸਟਿਕ ਵਾਇਲੈਂਸ ਦੇ ਡਿਸਟਰਬੈਂਸ ਦੇ ਕੇਸ ਦੇ ਵਿੱਚ ਉੱਥੇ ਤਕਰੀਬਨ 2 ਵਜੇ ਤੜਕੇ ਜਿਹੜੇ ਸ਼ਨੀਚਰਵਾਰ ਨੂੰ ਉੱਥੇ ਪਹੁੰਚੀ ਤਾਂ ਉੱਥੇ ਇਹ ਕੁਛ ਜਿਹੜਾ ਚੱਲ ਰਿਹਾ ਸੀ ਵੀ 30 ਸਾਲਾਂ ਦਾ ਜਿਹੜਾ ਐਮਲੀ ਜ਼ੇਵੀਅਰ ਨਾਂ ਦਾ ਇਹ ਬੰਦਾ, ਜਿਸ ਨੇ ਕਿ ਆਪਣੀ ਗਰਲਫ੍ਰੈਂਡ ਤੋਂ ਜਿਹੜਾ ਸਟੈਬ ਜਿਹੜਾ ਉਹ ਕਰ ਦਿੱਤਾ ਸੀ। ਤੇ ਉਸਨੇ ਜਦੋਂ ਉਹਨੂੰ ਸਟੈਬ ਕੀਤਾ ਤਾਂ ਉਹਨੇ ਸੋਚਿਆ ਵੀ ਸ਼ਾਇਦ ਉਹ ਮਰ ਗਈ ਆ, ਪਰ ਜਿੰਨੀ ਦੇਰ ਤੱਕ ਜਦੋਂ ਪੁਲਿਸ ਆਈ ਉਸਨੂੰ ਉਹਨਾਂ ਨੇ ਕਾਬੂ ਕੀਤਾ ਗਿਆ ਤੇ ਹੁਣ ਕੁੜੀ ਨੂੰ ਜਿਹੜਾ ਆ ਉਹ ਇਲਾਜ ਦੇ ਲਈ ਜਿਹੜਾ ਆ ਜੇਰੇ ਇਲਾਜ ਜਿਹੜਾ ਉਹ ਰੱਖਿਆ ਹੋਇਆ ਆ। ਸੋ ਇੱਦਾਂ ਦੇ ਜਿਹੜੇ ਕਮਲੇ ਲੋਕ ਆ ਜਗ੍ਹਾ ਜਗ੍ਹਾ ਦੇ ਉੱਤੇ ਤੁਰੇ ਫਿਰਦੇ ਆ। ਕਹਿੰਦੇ ਜੈਲਸ ਸੀਗਾ ਆਪਣੀ ਉਸ ਗਰਲਫ੍ਰੈਂਡ ਤੋਂ ਵੀ, ਸ਼ਾਇਦ ਉਹਨੂੰ ਕੁਛ ਹੋਰ ਹੀ ਜਿਹੜਾ ਉਸਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਸੀ, ਕਿਉਂ ਉਹਦੇ ਜੈਲਸੀ ਆਈ। ਤੇ ਹੁਣ ਉਹ ਵੈਸੇ ਪੂਰੀ ਘਟਨਾ ਦਾ ਹੁਣ ਜਾਂਚ ਦਾ ਜਿਹੜੀ ਉਹ
ਚੱਲ ਰਹੀ ਆ, ਪਰ ਇਦਾਂ ਵੀ ਜਿਹੜੇ ਆ ਲੋਕ ਆ ਉਹ ਕਰਦੇ ਨੇ। ਸੋ ਇਹ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਵਾਕਿਆ ਜਿਹੜੀ ਬੈਨ ਨੂੰ ਲੈ ਕੇ ਗੱਲ ਕਹਿੰਦੇ ਨੇ ਵੀ ਫਿਰ ਆਪਾਂ ਕਿਹੜੀ ਚੀਜ਼ ਨੂੰ ਬੈਨ ਜਿਹੜਾ ਆ ਕਿਤੇ ਨਾ ਕਿਤੇ ਜਿਹੜਾ ਆ ਉਹ ਕੀਤਾ ਜਾਊਗਾ। ਬੰਦੂਕਾਂ ਦਾ ਨੋ ਡਾਊਟ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਆ। ਹੁਣ ਉਹਨਾਂ ਦੀ ਉਮਰ ਵਧਾਉਣ ਦੀ ਗੱਲ ਜਿਹੜੀ ਕਿਤੇ ਨਾ ਕਿਤੇ ਜਿਹੜੀ ਜ਼ਰੂਰ ਚੱਲ ਰਹੀ ਆ। ਕਿਸੇ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ NRA ਨੂੰ ਜਿਹੜੀਆਂ ਉਹ ਝਾੜ ਵੀ ਪਾ ਰਹੇ ਸੀ। ਇਨਫੈਕਟ ਕਈ ਉਹਨਾਂ ਨੇ ਜਿਹੜੇ ਇੱਕ ਰਿਪਬਲਿਕਨ ਸੈਨੇਟਰਸ ਆ ਉਹਨੂੰ ਕਹਿ ਵੀ ਦਿੱਤਾ ਸੀਗਾ ਵੀ ਤੁਸੀਂ NRA ਤੋਂ ਜਿਹੜਾ ਉਹ ਡਰਦੇ ਹੋ। ਫਿਰ ਉਹਨਾਂ ਨੇ ਸਟੈਂਡ ਲਿਆ ਸੀਗਾ ਵੀ ਮੈਂ ਜਿਹੜਾ ਆ ਆਪਾਂ ਪਹਿਲਾਂ ਕੋਈ ਨਾ ਬੈਨ ਕਰ ਲਾਂਗੇ ਤੇ ਫਿਰ ਡਿਊ ਪ੍ਰੋਸੈਸ ਜਿਹੜਾ ਉਹ ਜ਼ਰੂਰ ਕਰਾਂਗੇ। ਉਸ ਤੋਂ ਲੈ ਕੇ NRA ਖਾਸੀ ਨਿਰਾਸ਼ ਜਿਹੜੀ ਨਜ਼ਰ ਆਈ। ਬਾਅਦ 'ਚ NRA ਦੇ ਇੱਕ ਲੌਬਿਸਟ ਨੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਨਰਮ ਹੋਇਆ ਸੀ ਉਹਨਾਂ ਦਾ ਸਟੈਂਡ ਜਿਹੜਾ ਰਾਸ਼ਟਰਪਤੀ ਟਰੰਪ ਦਾ NRA ਨੂੰ ਲੈ ਕੇ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਦੇ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਜਿਹੜੀ ਉਹ ਗੱਲ ਰਹੇਗੀ ਵੀ ਬੈਨ ਲੱਗਦਾ ਆ, ਉਮਰ ਵਧਾਈ ਜਾਂਦੀ ਆ, 21 ਸਾਲ ਕੀਤੀ ਜਾਂਦੀ ਹੈ ਜਿਹੜੀ, ਕਿਉਂਕਿ ਇਸ ਨੂੰ ਹੰਟਿੰਗ ਰਾਈਫਲ ਕਹਿ ਕੇ ਹੀ ਜਾਂ ਸਪੋਰਟ ਰਾਈਫਲ ਕਹਿ ਕੇ ਹੀ ਜਿਹੜਾ ਬਹੁਤੇ ਤੌਰ ਦੇ ਉੱਤੇ ਜਿਹੜੇ AR-15 ਆ ਸੈਮੀ ਆਟੋਮੈਟਿਕ ਆ ਉਸ ਨੂੰ ਜਿਹੜਾ ਉਹ ਵੇਚਿਆ ਜਾਂਦਾ, ਉਹ ਵਿਕਦੀ ਆ ਵੀ ਉਸ ਨੂੰ ਖਰੀਦਣ ਲਈ ਜਿਹੜੀ 18 ਸਾਲ ਜਿਹੜੀ ਉਮਰ ਆ ਉਹ ਆ, ਤੇ ਜੇ ਪਿਸਟਲ ਖਰੀਦਣੀ ਆ ਤਾਂ ਉਸ ਲਈ ਉਮਰ ਜਿਹੜੀ 21 ਸਾਲ ਆ। ਸੋ ਆਈ ਥਿੰਕ ਹੋਰ ਵੀ ਕਈ ਸਟੋਰਾਂ ਨੇ ਜਿੱਦਾਂ ਡਿਕਸ ਸਪੋਰਟਿੰਗ ਗੁੱਡ, ਵਾਲਮਾਰਟ, ਉਹਨਾਂ ਨੇ ਆਪਣੇ ਨਿੱਜੀ ਪੱਧਰ ਦੇ ਉੱਤੇ ਆਪਣੀ ਕੰਪਨੀ ਪੱਧਰ ਦੇ ਉੱਤੇ ਉਮਰ ਵਧਾ ਦਿੱਤੀ ਹੈ ਵੀ 21 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਹੀ ਜਿਹੜਾ ਉਹ ਵੇਚਣਗੇ। ਉਹਨਾਂ ਨੇ ਆਪਣੀ ਪਾਲਿਸੀ ਦੇ ਵਿੱਚ ਚੇਂਜ ਕੀਤਾ। ਜੇ ਫੈਡਰਲ ਲੈਵਲ ਦੇ ਉੱਤੇ ਵੀ ਇੱਦਾਂ ਬਣਦਾ ਆ ਤਾਂ ਕਈ ਲੋਕ ਜੋ ਕਿ ਇਸ ਟਾਈਮ ਇਹਨਾਂ ਨੂੰ ਬੈਨ ਕਰਨ ਦੇ ਹੱਕ ਦੇ ਵਿੱਚ ਨਹੀਂ, ਜਾਂ ਕਿਤੇ ਨਾ ਕਿਤੇ ਟਫਰ ਗਨ ਕੰਟਰੋਲ ਲਾਜ਼ ਦੀ ਗੱਲ ਕਰ ਰਹੇ ਆ, ਉਹ ਜਿਹੜਾ ਆ ਉਸ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਜਿਹੜੀ ਕਹਿ ਲਓ ਵੀ ਉਹ ਜ਼ਰੂਰ ਮਿਲੂਗੀ। ਬਾਕੀ ਜਿਹੜੇ ਚਾਹੁੰਦੇ ਨੇ ਬੈਨ ਕਰਨਾ ਉਹਨਾਂ ਨੇ ਤਾਂ ਉਦੋਂ ਤੱਕ ਜਿਹੜਾ ਇਸ ਚੀਜ਼ ਦੇ ਬਾਰੇ ਗੱਲਬਾਤ ਆ ਉਹ ਕਰਦੇ ਹੀ ਰਹਿਣਾ ਆ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਆ, ਪਰ ਨਾਲ ਦੇ ਨਾਲ ਜਿਹੜਾ ਦੱਸ ਜਾਏ ਵੀ ਅੱਜ ਜਿਹੜੇ ਡਾਕਾ ਦੀ ਜਿਹੜੀ ਡੈਡਲਾਈਨ ਆ 5 ਮਾਰਚ ਜਿਹੜੀ ਉਹ ਹੈਗੀ ਆ, ਤੇ ਕਾਂਗਰਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਇਸ ਦੇ ਉੱਤੇ ਕੋਈ ਵੀ ਜਿਹੜਾ ਸਟੈਂਡ ਆ ਉਹ ਨਹੀਂ ਲਿਆ ਗਿਆ। ਨਾ ਹੀ ਉਹਨਾਂ ਨੇ ਜਿਹੜੇ ਡਰੀਮਰਸ ਜਿਹੜੇ ਐਕਟ ਆ ਕੋਈ ਨਵਾਂ ਜਿਹੜਾ ਉਹਨਾਂ ਨੇ ਬਣਾਇਆ ਵੀ ਕੀ ਜਿਹੜਾ ਇਸ ਦੇ ਉੱਤੇ ਉਹ ਕੀਤਾ ਜਾਊਗਾ। ਸੋ ਇਹ ਹੁਣ ਦੇਖਦੇ ਹਾਂ ਵੀ ਇਹਨਾਂ ਦਾ ਕੀ ਬਣੂਗਾ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ, ਸੁਪਰੀਮ ਕੋਰਟ ਨੇ ਇਸ ਕੇਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਫੈਸਲਾ ਲੈਣ ਤੋਂ ਇਨਕਾਰ ਇਸ ਲਈ ਕੀਤਾ ਸੀ ਕਿਉਂਕਿ ਅਜੇ ਇੱਕ ਹੇਠਲੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਉਹ ਚੱਲ ਰਿਹਾ ਆ, ਤੇ ਉਹਨਾਂ ਨੇ ਕਿਹਾ ਵੀ ਪਹਿਲਾਂ ਉੱਥੇ ਇਸ ਦਾ ਫੈਸਲਾ ਆਊਗਾ, ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਅਸੀਂ ਦੇਖਾਂਗੇ ਵੀ ਅਸੀਂ ਕੇਸ ਲੈਣਾ ਆ ਨਹੀਂ ਲੈਣਾ ਆ, ਕੀ ਜਿਹੜਾ ਉਸ ਦੇ ਉੱਤੇ ਫੈਸਲਾ ਦੇ ਸਕਦਾਂਗੇ ਵੀ ਨਹੀਂ ਦੇਵਾਂਗੇ। ਪਹਿਲਾਂ ਉੱਥੇ ਹੇਠਲੀ ਅਦਾਲਤ ਦਾ ਜਿਹੜਾ ਫੈਸਲਾ ਆਉਣ ਦਿੱਤਾ ਜਾਵੇ। ਤੇ ਨਾਲ ਹੀ ਦੱਸ ਦਈਏ ਵੀ ਜਿਹੜੇ ਹੇਠਲੀ ਕੋਰਟ ਦੇ ਵਿੱਚ ਇੱਕ ਫੈਡਰਲ ਜੱਜ ਆ, ਉਹਨਾਂ ਨੇ ਜਿਹੜਾ ਰਾਸ਼ਟਰਪਤੀ ਟਰੰਪ ਦੇ ਦੁਆਰਾ ਆਖਿਆ ਗਿਆ ਸੀਗਾ ਵੀ ਇਸ ਦੀਆਂ ਜਿਹੜੀਆਂ ਐਕਸਟੈਂਸ਼ਨਸ ਆ ਉਹਨਾਂ ਉੱਤੇ ਰੋਕ ਲਾਈ ਗਈ ਆ, ਉਹਨਾਂ ਦੀ ਲਾਈ ਹੋਈ ਰੋਕ ਦੇ ਉੱਤੇ ਵੀ ਰੋਕ ਲਾ ਦਿੱਤੀ। ਸੋ ਬੇਸਿਕਲੀ ਰਾਈਟ ਨਾਓ ਜਿਹੜੀ ਉਹ ਡਾਕਾ ਦੀ ਜਿਹੜੀ ਡੈਡਲਾਈਨ ਵਾਲੀ ਗੱਲ ਆ ਉਹ ਵਿੱਚ ਵਿਚਾਲੇ ਹੀ ਜਿਹੜੀ ਅਜੇ ਵੀ ਜਿਹੜੀ ਉਹ ਲਟਕ ਰਹੀ ਆ। ਤੇ ਉਧਰ ਜਿਹੜੇ ਇਸ ਟਾਈਮ ਕੈਪੀਟਲ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਡਾਕਾ ਦੇ ਐਡਵੋਕੇਟਸ ਆ ਉਹ ਡਰੀਮਰ ਐਕਟ ਦੇ ਹੱਕ ਦੇ ਵਿੱਚ ਕਹਿ ਲਓ ਵੀ ਪ੍ਰੋਟੈਸਟ ਕਰ ਰਹੇ ਆ, ਮਾਰਚ ਜਿਹੜੀ ਆ ਉਹ ਉੱਥੇ ਕਰ ਰਹੇ ਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਥਵੇ ਟੂ ਸਿਟੀਜ਼ਨਸ਼ਿਪ ਜਿਹੜਾ ਆ ਉਹ ਦਿੱਤਾ ਜਾਵੇ। ਹਜ਼ਾਰਾਂ ਹੀ ਲੋਕ ਜਿਹੜੇ ਆ ਉੱਥੇ ਕੈਪੀਟਲ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਆ ਉੱਥੇ ਪਹੁੰਚੇ ਹੋਏ ਨੇ ਤੇ ਉੱਥੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕਰ ਰਹੇ ਨੇ। ਹੁਣ ਬਿਲਕੁਲ ਅਖੀਰਲਾ ਤਰੀਕ ਜਿਹੜੀ ਜਿੱਦਾਂ ਕਹਿ ਲਓ ਵੀ ਇੱਥੇ ਚੱਲ ਰਹੀ ਆ ਜਿਹੜੀ 5 ਮਾਰਚ ਆ, ਅੱਜ ਤੋਂ ਬਾਅਦ ਦੇ ਵਿੱਚ ਅਜੇ ਤੱਕ ਵੀ ਇਹ ਭੰਬਲ ਭੂਸਾ ਹੀ ਆ ਵੀ ਇਹਨਾਂ ਦੀਆਂ ਐਕਸਟੈਂਸ਼ਨਸ ਜਿਹੜੀਆਂ ਹੋਣਗੀਆਂ ਨਹੀਂ ਹੋਣਗੀਆਂ। ਇੱਕ ਪਾਸੇ ਅਦਾਲਤ ਨੇ ਉਸ ਐਕਸਟੈਂਸ਼ਨ ਦੀ ਰੋਕ ਦੇ ਉੱਤੇ ਰੋਕ ਲਾਈ ਆ, ਪਰ ਉਧਰ ਕੰਮ ਵੀ ਜਿਹੜਾ ਕਿਸੇ ਤਰੀਕੇ ਦਾ ਇਹਨਾਂ ਦੇ ਉੱਤੇ ਡਾਕਾ ਵਾਲਿਆਂ ਦੇ ਉੱਤੇ ਜਿਹੜਾ ਹੋ ਨਹੀਂ ਰਿਹਾ। ਸੋ ਅਜੇ ਕਾਫੀ ਭੰਬਲ ਭੂਸਾ ਇਸ ਦੇ ਉੱਤੇ ਚੱਲ ਰਿਹਾ। ਕੀ ਅੱਜ ਦੇ ਦਿਨ ਤੋਂ ਬਾਅਦ ਦੇ ਵਿੱਚ ਕੁਝ ਹੋਊਗਾ? ਉਮੀਦ ਤਾਂ ਨਹੀਂ ਹੈਗੀ ਬਿਲਕੁਲ ਵੀ, ਕਿਉਂਕਿ ਸਾਰੇ ਜਾਣੇ ਹੁਣ ਉਸ ਅਦਾਲਤ ਦੇ ਫੈਸਲੇ ਦੇ ਜਿਹੜੇ ਆ ਇੰਤਜ਼ਾਰ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਜੋ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੇ ਜਿਹੜਾ ਕੀਤਾ ਸੀ ਵੀ ਐਕਸਟੈਂਸ਼ਨ ਜਿਹੜੀ ਅਸੀਂ ਨਹੀਂ ਕਰਨੀ। ਇਕੱਲਾ ਇਹੀ ਨਹੀਂ, ਉਹਨਾਂ ਨੇ ਕਈ ਮਹੀਨੇ ਪਹਿਲਾਂ ਦਾ ਇਹ ਕੰਮ ਕੀਤਾ ਹੋਇਆ। ਕਾਂਗਰਸ ਕਿਤੇ ਨਾ ਕਿਤੇ ਇਸ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਢਿੱਲ ਮੱਠ ਜਿਹੜੀ ਉਹ ਕੀਤੀ ਹੋਈ ਆ। ਕੋਈ ਵੀ ਕੰਮ ਉਹਨਾਂ ਨੇ ਡਾਕਾ ਵਾਲਿਆਂ ਨੂੰ ਲੈ ਕੇ ਜਿਹੜਾ ਕੀਤਾ ਨਹੀਂ, ਤੇ ਹੁਣ ਹਜ਼ਾਰਾਂ ਦੀ ਸੰਖਿਆ 'ਚ ਲੋਕ ਉੱਥੇ ਪ੍ਰੋਟੈਸਟ ਕਰ ਰਹੇ ਆ। ਦੇਖਦੇ ਆ
ਇਹਨਾਂ ਦਾ ਜਿਹੜਾ ਕੁਛ ਬਣੂਗਾ, ਕੀ ਬਣੂਗਾ ਕੀ ਨਹੀਂ ਬਣੂਗਾ, ਇਸ ਦੇ ਬਾਰੇ ਤੁਹਾਨੂੰ ਜ਼ਰੂਰ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦਿੰਦੇ ਰਵਾਂਗੇ। ਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੋ ਚੁੱਕਾ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।